ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿਹੜੀ ਅਸੀਂ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ ਅੱਜ ਦੇ ਦਿਨ ਬਲਤੇਜ ਪੰਨੂ ਜੀ ਦੇ ਨਾਲ। ਸਾਡੇ ਨਾਲ ਜੁੜੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਉਸ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀਆਂ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 408 272 2500 408 272 2500, ਤੇ ਇਸ ਦੇ ਨਾਲ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਜੋ ਕਿ ਟਰੱਕਰ ਵੀਰਾਂ ਨੂੰ ਫੈਕਟਰਿੰਗ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਉਸ ਦੇ ਲਈ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ 408 272 2600 408 272 2600 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵੈਸੇ ਤਾਂ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਆ ਵੀ ਕਾਂਗਰਸ ਦੇ ਵਿੱਚ ਜਿਹੜੀਆਂ ਫੁੱਟਾਂ ਆ ਪਿਛਲੇ ਕਈ ਮਿਲਾਦਾ ਜੀ, ਹੁਣ ਆਪਾਂ ਦਹਾਕਿਆਂ ਤੋਂ ਕਹਿ ਸਕਦੇ ਇੱਦਾਂ ਹੀ ਚੱਲਦਾ ਆ ਰਿਹਾ ਆ, ਅਤੇ ਇੱਕ ਵਾਰੀ ਫਿਰ ਮੁੜ ਸਿਖਰਾਂ ਦੇ ਵਿੱਚ ਨੇ। ਬਿਲਕੁਲ ਜੀ, ਇਹ ਤਾਂ ਜਿਹੜੇ ਛਿੱਤਰੀ ਦਾਲ ਵੰਡੀ ਜਾ ਰਹੀ ਹੈ ਜੀ ਕਾਂਗਰਸ, ਉਹਦੀ ਸਿਹਤ ਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਹੋ ਰਿਹਾ ਜੀ। ਜਿਹੜੇ ਇੱਕ ਵਾਰੀ ਫਿਰ ਇਹ ਜੀ ਸੈਂਟਰ ਤੱਕ ਪਹੁੰਚਿਆ ਮਾਮਲਾ, ਕੇਂਦਰ ਜਿਹੜੀ ਹਾਈ ਕਮਾਂਡ ਹੈ ਜੀ ਉਹਦੇ ਤੱਕ ਜੀ, ਔਰ ਜਾਖੜ ਦੇ ਸਣੇ 30 ਸੀਨੀਅਰ ਆਗੂ ਜਿਹੜੇ ਨੇ ਜੀ, ਉਹਨਾਂ ਨੇ ਦਿੱਲੀ ਜਾ ਕੇ ਬਾਜਵੇ ਨੂੰ ਹਟਾਉਣ ਦੀ ਮੰਗ ਜਿਹੜੀ ਹੈ ਜੀ ਉਹ ਕਰਤੀ ਹੈ ਜੀ। ਔਰ ਇਹ ਜਿਹੜੀ ਇੱਥੋਂ ਦੀ ਮੌਜੂਦਾ ਲੀਡਰਸ਼ਿਪ ਹੈ ਪ੍ਰਤਾਪ ਸਿੰਘ ਬਾਜਵਾ ਵਾਲੀ, ਉਹਦੇ ਵਿਰੁੱਧ ਬਗਾਵਤ ਜਿਹੜੀ ਹੈ ਜੀ ਉਹ ਤਿੱਖੀ ਹੋ ਗਈ ਹੈ। 30 ਸੀਨੀਅਰ ਆਗੂ ਜਿਹੜੇ ਨੇ ਉਹ ਪਹੁੰਚੇ ਨੇ ਔਰ ਫੌਰੀ ਲੀਡਰਸ਼ਿਪ ਤਬਦੀਲੀ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਵੀ ਕਹਿ ਦਿੱਤਾ ਕਿ ਜੇ ਇੱਦਾਂ ਨਹੀਂ ਹੁੰਦਾ ਤੇ ਚੋਣਾਂ ਦੇ ਵਿੱਚ ਮਾੜੇ ਸਿੱਟੇ ਜਿਹੜੇ ਉਹ ਭੁਗਤਣੇ ਪੈਣਗੇ। ਜੀ ਜੀ। ਪੰਜਾਬ 'ਚ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਪਾਰਟੀ ਆਗੂਆਂ ਦਾ ਇੱਕ ਵਫਦ ਜਿਹੜਾ ਜੀ ਉਹ ਪਾਰਟੀ ਦੀ ਜਨਰਲ ਸਕੱਤਰ ਤੇ ਪਾਰਟੀ ਦੀ ਪ੍ਰਧਾਨ ਦਫ਼ਤਰ ਦੀ ਇੰਚਾਰਜ ਅੰਬਿਕਾ ਸੋਨੀ ਨੂੰ ਜਿਹੜਾ ਜੀ ਉਹ ਮਿਲਿਆ, ਔਰ ਉਹਨੇ ਖੁੱਲ੍ਹ ਕੇ ਕਿਹਾ ਇਸ ਵਫਦ ਨੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜਾ ਜੀ ਉਹ ਬਦਲਿਆ ਜਾਵੇ। ਇਹਦੇ ਵਿੱਚ ਕੇਵਲ ਸਿੰਘ ਢਿੱਲੋਂ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਅਰਵਿੰਦ ਖੰਨਾ ਜਿਹੜੇ ਨੇ ਉਹ ਸ਼ਾਮਲ ਨੇ ਜੀ। ਔਰ ਇਹ ਵੀ ਪਤਾ ਲੱਗਾ ਜੀ ਕਿ ਅਮਰਿੰਦਰ ਸਿੰਘ ਦਾ ਨਾਮ ਜਿਹੜਾ ਜੀ ਬਦਲ ਦੇ ਵਜੋਂ ਪੇਸ਼ ਕੀਤਾ ਗਿਆ। ਜੀ ਜੀ। 30 ਵਿਧਾਇਕ ਜਿਹੜੇ ਨੇ ਉਹਨਾਂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੰਮੀ ਚੌੜੀ ਮੀਟਿੰਗ ਜਿਹੜੀ ਸੀ ਉਹ ਕੀਤੀ। ਕੈਪਟਨ ਨੇ ਜਿਹੜਾ ਦਿੱਲੀ ਦੇ ਵਿੱਚ ਘਰ ਅਲਾਟ ਹੋਇਆ ਜੀ, ਉੱਥੇ ਇਹ ਸਾਰੀ ਗੱਲਬਾਤ ਜਿਹੜੀ ਹੈ ਜੀ ਉਹ ਹੋਈ ਹੈ ਜੀ। ਸੋ ਕਹਾਣੀ ਜਿਹੜੀ ਹੈ ਜੀ ਉਹ ਕਿਸੇ ਪਾਸੇ ਲੱਗ ਨਹੀਂ ਰਹੀ। ਉੱਧਰੋਂ ਇੱਧਰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆਉਣ ਵਾਲਾ ਜੀ, ਜਿਹੜੀ ਸੱਤਾਧਾਰੀ ਧਿਰ ਹੈ ਉਹ ਫਿਰ ਕੱਛਾ ਵਜਾਰੀ ਹੋਊਗੀ ਜੀ ਕਿ ਬਹੁਤ ਵਧੀਆ। ਔਰ ਦੂਜੇ ਪਾਸੇ ਜਿਹੜੀਆਂ ਨਿਗਮ ਦੀਆਂ ਚੋਣਾਂ ਆਉਣੀਆਂ ਨੇ ਉਹਦੇ ਵਿੱਚ ਵੀ ਇਹਨਾਂ ਦਾ ਹਾਲਾਤ ਕੀ ਹੋਣੇ ਨੇ ਜੀ। ਉਹ ਕਹਿੰਦੇ ਝੋਨੇ ਵਾਲੇ ਪਿੰਡ ਪਰਾਲੀਓਂ ਦਿਸ ਪੈਂਦੇ ਨੇ, ਪਰਾਲੀ ਦਿਸ ਰਹੀ ਹੈ ਜੀ ਤਕਰੀਬਨ ਕਾਂਗਰਸ ਦੀ। ਜੀ ਜੀ ਜੀ, ਬਿਲਕੁਲ। ਵੈਸੇ ਤਾਂ ਇਹ ਕਹਿ ਰਹੇ ਸੀ ਵੀ ਬੜੇ ਅਹਿਮ ਮੁੱਦਿਆਂ ਦੇ ਉੱਤੇ ਜਿਹੜਾ ਵਿਧਾਨ ਸਭਾ 'ਚ ਘੇਰਨਾ ਹੈ ਸਰਕਾਰ ਨੂੰ,
ਪਰ ਅਜੇ ਤਾਂ ਇਹੀ ਲੱਗਦਾ ਵੀ ਆਪਣੇ ਇਸ ਮੁੱਦੇ 'ਤੇ ਨਹੀਂ ਜਿਹੜਾ ਇਹਨਾਂ ਦੇ ਕੋਲੋਂ ਕਾਬੂ ਆ ਰਿਹਾ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਲਖਵੀ ਜਿਸ ਨੂੰ ਕਿ ਬੇਲ ਦੇ ਉੱਤੇ ਰਿਹਾ ਕੀਤਾ ਗਿਆ ਸੀਗਾ, ਮੈਨੂੰ ਲੱਗਦਾ ਜੀ ਉਸ ਨੂੰ ਮੁੜ ਕੇ ਹਿਰਾਸਤ 'ਚ ਲੈ ਲਿਆ ਗਿਆ। ਜੀ ਇਹ ਨਾ ਐਕਚੁਅਲੀ ਅੰਤਰਰਾਸ਼ਟਰੀ ਪ੍ਰੈਸ਼ਰ ਹੈ ਜਿਹੜਾ ਬਹੁਤ ਪੈ ਗਿਆ ਜੀ, ਕਿਉਂਕਿ ਜੋ ਕੁਛ ਹੋਇਆ ਜੀ ਆਪਣੇ ਉੱਥੇ ਪੇਸ਼ਾਵਰ ਦੇ ਵਿੱਚ ਜੀ, ਉਹਦੇ ਵਿੱਚੋਂ ਜਿੰਨੀ ਸਿੰਪਤੀ ਜਿਹੜੀ ਸੀਗੀ ਜੀ ਉਹ ਲੋਕਾਂ ਦੇ ਨਾਲ, ਪਾਕਿਸਤਾਨੀ ਲੋਕਾਂ ਦੇ ਨਾਲ ਜੁੜੀ, ਅੱਤਵਾਦ ਨੂੰ ਜਿੰਨੀ ਨਿੰਦਿਆ ਜਿਹੜੀ ਸੀ ਵਿਸ਼ਵ ਪੱਧਰ ਦੇ ਉੱਤੇ ਮਿਲੀ, ਇਹਦੀ ਮਿਸਾਲ ਵੀ ਘੱਟ ਮਿਲਦੀ ਹੈ ਜੀ। ਪਰ ਅਗਲੇ ਦਿਨ ਹੀ ਇਹ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਅਦਾਲਤ ਦਾ ਆ ਗਿਆ ਜੀ, ਜਿਹਦੇ ਵਿੱਚੋਂ ਇਹ ਲਖਵੀ ਜਿਹੜਾ ਸੀਗਾ ਉਹਨੂੰ ਜ਼ਮਾਨਤ ਮਿਲ ਗਈ ਤੇ ਅੰਤਰਰਾਸ਼ਟਰੀ ਦਬਾਅ ਜਿਹੜਾ ਜੀ ਬਹੁਤ ਵਧਿਆ। ਔਰ ਖਾਸ ਤੌਰ ਦੇ ਉੱਤੇ ਪਹਿਲੀ ਵਾਰੀ ਹੋਇਆ ਕਿ ਇੱਕ ਤਾਂ ਪਾਕਿਸਤਾਨ ਦਾ ਜਿਹੜਾ ਮੀਡੀਆ ਜੀ, ਚਾਹੇ ਇਹਦਾ ਕ੍ਰੈਡਿਟ ਭਾਰਤ ਕਵੇ ਜੀ ਕਿ ਉਹਨੇ ਬਹੁਤ ਦਬਾਅ ਬਣਾਇਆ, ਪਰ ਅਸਲ ਦੇ ਵਿੱਚ ਜਿਹੜਾ ਦਬਾਅ ਬਣਿਆ ਜੀ ਉਹ ਪਾਕਿਸਤਾਨ ਦੇ ਅੰਦਰੋਂ ਬਣਿਆ। ਜਿਹੜਾ ਪਾਕਿਸਤਾਨ ਦਾ ਮੀਡੀਆ ਉਹਨੇ ਇਸ ਚੀਜ਼ ਦੀ ਬੜੀ ਵੱਡੇ ਲੈਵਲ ਦੇ ਉੱਤੇ ਨਿਖੇਧੀ ਜਿਹੜੀ ਕੀਤੀ ਕਿ ਇਹ ਕੀ ਪਾਕਿਸਤਾਨ ਦੀ ਸਰਕਾਰ ਜਿਹੜੀ ਹੈ ਜੀ ਉਹ ਕਰ ਰਹੀ ਹੈ, ਪਾਕਿਸਤਾਨ ਦੀਆਂ ਅਦਾਲਤਾਂ ਜਿਹੜੀਆਂ ਨੇ ਉਹ ਕਿਸ ਪਾਸੇ ਵੱਲ ਨੂੰ ਤੁਰ ਪਈਆਂ ਨੇ। ਇੱਕ ਪਾਸੇ ਤਾਂ ਲੜਾਈ ਲੋਕ ਜਿਹੜੇ ਨੇ ਉਹ ਅੱਤਵਾਦ ਦੇ ਨਾਲ ਲੜ ਰਹੇ ਨੇ ਤੇ ਇਹ ਉਹਨਾਂ ਨੂੰ ਜ਼ਮਾਨਤਾਂ ਦੇਈ ਜਾ ਰਹੇ ਨੇ। ਇੱਕ ਦੂਸਰਾ ਜਿਹੜੇ ਆਮ ਲੋਕ ਨੇ, ਜਿਹੜੀਆਂ ਸੋਸ਼ਲ ਨੈਟਵਰਕ ਸਾਈਟਸ ਨੇ ਜੀ, ਫੇਸਬੁੱਕ, ਟਵਿੱਟਰ ਜਾਂ ਫਿਰ ਜਿਹੜਾ ਵਟਸਐਪ ਹੈ ਜੀ, ਉਹਦੇ ਉੱਤੇ ਇਹ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਹੋਇਆ ਜੀ ਕਿ ਇਹ ਪਾਕਿਸਤਾਨ ਦੀ ਅਦਾਲਤ ਦਾ ਗਲਤ ਫੈਸਲਾ। ਸੋ ਦਬਾਅ ਦੇ ਹੇਠ ਜਿਹੜਾ ਜੀ ਉਹ ਸਰਕਾਰ ਆਈ, ਪ੍ਰੈਸ਼ਰ ਜਿਹੜਾ ਸੀ ਉਹ ਬਣਿਆ। ਨਿਰਸੰਦੇਹ ਅੰਤਰਰਾਸ਼ਟਰੀ ਪ੍ਰੈਸ਼ਰ ਵੀ ਬਹੁਤ ਮਾਇਨੇ ਜਿਹੜੇ ਆ ਜੀ ਉਹ ਰੱਖਦਾ, ਉਹਦਾ ਵੀ ਅਸਰ ਜਿਹੜਾ ਵੇਖਣ ਨੂੰ ਮਿਲਿਆ। ਤੇ ਲਖਵੀ ਜਿਹੜਾ ਸੀਗਾ ਜੀ ਉਹਨੂੰ 3 ਮਹੀਨੇ ਦੇ ਵਾਸਤੇ ਹੋਰ ਜਿਹੜਾ ਉਹ ਡਿਟੇਨ ਕਰ ਲਿਆ ਗਿਆ। ਅਜੇ ਉਹਦੀ ਰਿਹਾਈ ਜਿਹੜੀ ਹੈ ਉਹ ਨਹੀਂ ਹੋਊਗੀ। ਇਹ ਐਨ ਉਸ ਮੌਕੇ ਦੇ ਉੱਤੇ ਰੋਕਿਆ ਗਿਆ ਜਦੋਂ ਉਹ ਜੇਲ੍ਹ ਦੇ ਵਿੱਚੋਂ ਉਹਨੂੰ ਰਿਹਾਈ ਜਿਹੜੀ ਉਹਦੀ ਕੀਤੀ ਜਾ ਰਹੀ ਸੀ। ਜੀ। ਤੇ ਨਾਲ ਹੀ ਜਿਹੜਾ ਜੀ ਇਸ ਟਾਈਮ ਇਹ ਵੀ ਦੇਖਿਆ ਜਾ ਰਿਹਾ ਵੀ ਜਿਹੜੀ ਪਾਕਿਸਤਾਨ ਦੀ ਫੌਜ ਆ ਉਹ ਇਸ ਟਾਈਮ ਕਾਫੀ ਫਰੰਟ ਦੇ ਉੱਤੇ ਅੱਗੇ ਜਾ ਰਹੀ ਆ ਤੇ ਤਕਰੀਬਨ 100 ਤੋਂ ਵੱਧ ਜਿਹੜੇ ਇੱਦਾਂ ਦੇ ਅੱਤਵਾਦੀ ਆ ਉਹਨਾਂ ਨੂੰ ਮਾਰਨ ਦੀ ਜਿਹੜੀ ਆ ਉਹਨਾਂ ਨੇ ਇਹ ਖਬਰਾਂ ਜਿਹੜੀਆਂ ਉੱਥੋਂ ਆ ਰਹੀਆਂ ਆ। ਸੋ ਉਹ ਵੀ ਜਿਹੜੀ ਕਾਫੀ ਹੁਣ ਸਰਗਰਮ ਜਿਹੜੀ ਆ ਹੋਈ ਆ ਫੌਜ ਉੱਥੇ ਵੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬਰਡ ਫਲੂ ਦੇ ਬਾਰੇ, ਜਿਸ ਦੇ ਬਾਰੇ ਆਪਾਂ ਗੱਲ ਕੀਤੀ ਸੀ, ਇਹ ਪਤਾ ਲੱਗਾ ਵੀ ਇਹ ਕੇਂਦਰ ਦੀ ਨੋਟੀਫਿਕੇਸ਼ਨ ਹਫ਼ਤਾ ਦੇਰੀ ਨਾਲ ਆਉਣ ਕਰਕੇ ਸਾਰਾ ਕੁਝ ਫੈਲਿਆ ਜੀ। ਇਸ ਵੇਲੇ ਇਹ ਬੜਾ ਗੰਭੀਰ ਜਿਹੜਾ ਜੀ ਬਣਦਾ ਜਾ ਰਿਹਾ ਜਿਹੜਾ ਮਾਹੌਲ ਹੈ। ਜਿਹੜੀਆਂ ਇੱਥੇ ਬੱਤਕਾਂ ਨੇ ਜੀ ਚੰਡੀਗੜ੍ਹ ਦੇ ਵਿੱਚ, ਉਹਨਾਂ ਦਾ ਖਾਤਮਾ ਜਿਹੜਾ ਜੀ ਉਹ ਕੀਤਾ ਜਾ ਰਿਹਾ। 11 ਦੇ ਕਰੀਬ ਜਿਹੜੀਆਂ ਬੱਤਕਾਂ ਨੇ ਜੀ ਉਹਨਾਂ ਨੂੰ ਕਹਿੰਦੇ ਕਿ ਬਿਮਾਰੀ ਲੱਗ ਚੁੱਕੀ ਹੋਈ ਸੀਗੀ ਸੁਖਨਾ ਝੀਲ ਦੇ ਉੱਤੇ ਜਿਹੜੀਆਂ ਜੀ। ਹੁਣ ਸੁਖਨਾ ਝੀਲ ਜਿਹੜੀ ਹੈ ਜੀ ਉਹ ਬੰਦ ਕਰ ਦਿੱਤੀ ਗਈ ਆ 1 ਮਹੀਨੇ ਦੇ ਵਾਸਤੇ ਜੀ। ਜਿਹੜੀ ਜਾਨਵਰਾਂ ਦੇ ਵਾਸਤੇ ਵਿਸ਼ਵ ਸਿਹਤ ਸੰਗਠਨ ਆ ਜੀ, WHO ਫॉर ਐਨੀਮਲਸ ਹੈਲਥ, ਉਹਨੂੰ ਜਿਹੜਾ ਸਰਕਾਰੀ ਨੋਟੀਫਿਕੇਸ਼ਨ ਭਾਰਤ ਸਰਕਾਰ ਨੇ ਇਹਨੂੰ ਜਿਹੜਾ ਭੇਜਿਆ, ਉਹਦੇ ਵਿੱਚ ਜਿਹੜੀ ਬਿਮਾਰੀ ਫੈਲਣ ਦੀ ਤਰੀਕ ਜਿਹੜੀ ਆ ਉਹ 11 ਦਸੰਬਰ ਦੱਸੀ ਗਈ ਆ ਔਰ ਰਿਪੋਰਟਿੰਗ ਦੀ ਤਰੀਕ ਜਿਹੜੀ ਆ ਉਹ 18 ਦੱਸੀ ਗਈ ਆ ਜੀ। ਸਰਕਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਬਰਡ ਫਲੂ ਦੀ ਪੁਸ਼ਟੀ ਤੋਂ ਪਹਿਲਾਂ ਰਿਪੋਰਟ 16 ਦਸੰਬਰ ਨੂੰ ਆਈ। ਹੁਣ ਸਵਾਲ ਇਹ ਹੈ ਜੀ ਕਿ ਇੰਨੀ ਭਿਆਨਕ ਬਿਮਾਰੀ ਜਿਹੜੀ ਹੈ ਜੀ ਇਨਫੈਕਸ਼ਨ ਵਾਲੀ, ਉਹਦੇ ਬਾਰੇ ਨੋਟੀਫਾਈ ਕਰਨ ਨੂੰ 1 ਹਫ਼ਤਾ ਕਿਉਂ ਲੱਗਿਆ ਜੀ, ਜਦੋਂ ਕਿ ਬਿਮਾਰੀ ਦਾ ਕੇਂਦਰ ਉਹ ਥਾਂ ਹੈ ਜੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹ ਆਉਂਦੇ ਜਾਂਦੇ ਨੇ ਔਰ ਇਹ ਕੇਂਦਰ ਦੇ ਅੰਡਰ ਹੈ ਜੀ, ਯੂਨੀਅਨ ਟੈਰੀਟਰੀ ਹੈ ਇਹ। ਜੇ ਸਰਕਾਰ ਦੇ ਅੰਦਰ ਹੁੰਦਾ ਤਾਂ ਗੱਲ ਜਿਹੜੀ ਉਹ ਹੋਰ ਹੁੰਦੀ। ਇਹ ਯੂਨੀਅਨ ਟੈਰੀਟਰੀ ਆ, ਉੱਥੇ ਵੀ ਇੰਨਾ ਜਿਹੜਾ ਟਾਈਮ ਲੱਗਿਆ ਜਿਹਦੇ ਨਾਲ ਇਹ ਜਿਹੜੀ ਬਿਮਾਰੀ ਹੈ ਜੀ ਉਹ ਜ਼ਿਆਦਾ ਜਿਹੜੀ ਹੈ ਜੀ ਉਹ ਫੈਲ ਗਈ ਜੀ। ਔਰ ਹੁਣ ਜਿਹੜੀਆਂ ਬੱਤਕਾਂ ਜਿਹੜੀਆਂ ਮਾਰੀਆਂ ਜਾ ਰਹੀਆਂ ਨੇ ਜੀ, ਉਸ ਤੋਂ ਬਾਅਦ ਇੱਕ ਵੱਡਾ ਪੈਨਿਕ ਜਿਹੜਾ ਜੀ ਉਹ ਕ੍ਰੀਏਟ ਪੰਜਾਬ, ਹਰਿਆਣਾ, ਹਿਮਾਚਲ ਦੇ ਵਿੱਚ ਹੋ ਰਿਹਾ। ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕੁਝ ਪੈਨਿਕ ਜਿਹੜਾ ਜੀ ਉਹ ਲੋੜ ਤੋਂ ਵੱਧ ਹੈ ਇਸ ਵੇਲੇ। ਇਹਦੇ 'ਚ ਕੋਈ ਡਾਊਟ ਨਹੀਂ ਹੈ ਕਿ ਇਹ ਬਿਮਾਰੀ ਬਹੁਤ ਜਿਹੜੀ ਹੈ ਜੀ ਉਹ ਗੰਭੀਰ ਹੈ ਔਰ ਇਹਦੇ ਨਾਲ ਕੁਝ ਵੀ ਜਿਹੜਾ ਜੀ ਉਹ ਹੋ ਸਕਦਾ। ਇੱਕ ਤਾਂ ਅੱਗੇ ਬਰਡ ਜਿਹੜੇ ਨੇ ਜੀ, ਜਿਹੜੇ ਖਾਸ ਤੌਰ ਤੇ ਚਿਕਨ ਵਗੈਰਾ, ਉਹਨਾਂ ਨੂੰ ਇਹ ਬਿਮਾਰੀ ਲੱਗ ਸਕਦੀ ਹੈ ਤੇ ਅੱਗੋਂ ਮੁਲਕਾਂ ਦੇ ਵਿੱਚ ਵੀ ਜਿਹੜੀ ਹੈ ਜੀ ਇਹ ਤੇਜ਼ੀ ਦੇ ਨਾਲ ਬਿਮਾਰੀ ਜਿਹੜੀ ਉਹ ਫੈਲ ਸਕਦੀ ਹੈ ਜੇ ਇਹਦੇ ਉੱਤੇ ਜਿੰਦਾ ਕੁੰਡਾ ਜਿਹੜਾ ਉਹ ਰੱਖਿਆ ਨਾ ਗਿਆ। ਲੋਕ ਤਾਂ ਤੁਹਾਨੂੰ ਪਤਾ ਇਹੋ ਜਿਹੇ ਨੇ ਜੀ, ਕਿੱਥੇ ਖਾਣ ਖੂਨ ਤੋਂ ਜਿਹੜਾ ਜੀ ਉਹ ਮਨਾ ਕਰਦੇ ਨੇ। ਸੋ ਇਸ ਕਰਕੇ ਜਿਹੜੀ ਇਹਦੀ ਗੰਭੀਰਤਾ ਉਹ ਸੈਂਟਰ ਦੀ ਇਹਦੇ ਵਿੱਚ ਬਹੁਤ ਘੱਟ ਜਿਹੜੀ ਹੈ ਜੀ ਉਹ ਦਿੰਦੀ ਹੈ ਕਿ ਉਹਨਾਂ ਨੇ ਇਹਨੂੰ ਗੰਭੀਰਤਾ ਦੇ ਨਾਲ ਲਿਆ ਹੀ ਨਹੀਂ ਜੀ। ਬਿਲਕੁਲ ਸ਼ਾਇਦ ਇਹੀ ਸੋਚਦੇ ਸੀਗੇ ਵੀ ਸਾਨੂੰ ਇੱਦਾਂ ਦਾ ਕੁਛ ਨਹੀਂ ਜਿਹੜਾ ਜੀ ਹੋ ਸਕਦਾ। ਤੇ ਅਗਲੀ ਜੇ ਆਪਾਂ ਗੱਲ ਕਰੀਏ ਨਵਜੋਤ ਸਿੱਧੂ ਦੇ ਬਾਰੇ, ਉਹ ਜਿਹੜਾ ਜੀ ਬਾਦਲ ਦੇ ਉੱਤੇ ਉਹਨਾਂ ਨੇ ਇੱਕ ਵਾਰੀ ਫੇਰ ਹਮਲਾ ਕੀਤਾ ਆ। ਬਿਲਕੁਲ ਜੀ, ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਕੋਈ ਮੌਕਾ ਤਾਂ ਜਾਣ ਨਹੀਂ ਦਿੰਦੇ ਜਿਹੜਾ ਬਾਦਲ ਦੇ ਉੱਤੇ ਸ਼ਬਦੀ ਹਮਲੇ ਜਿਹੜੇ ਆ ਜੀ ਉਹ ਕਰਨ ਵਾਲਾ।
ਇੱਕ ਤਾਂ ਉਹਨੇ ਇਹ ਗੱਲ ਆਖੀ ਹੈ ਜੀ ਕਿ ਜਿਹੜਾ ਜੰਮੂ ਦੇ ਵਿੱਚ ਹਮਲਾ ਹੋਇਆ ਉਹਨਾਂ ਦੇ ਉੱਤੇ ਉਹ ਅਕਾਲੀ ਦਲ ਦੀ ਜਿਹੜੀ ਹੈ ਜੀ ਉਹ ਸਾਜ਼ਿਸ਼ ਹੈ ਜੀ। ਅੰਮ੍ਰਿਤਸਰ ਦੇ ਵਿੱਚ ਆ ਕੇ ਉਹਨਾਂ ਨੇ ਇਹ ਜਿਹੜਾ ਬਿਆਨ ਹੈ ਜੀ ਉਹ ਦਿੱਤਾ ਔਰ ਉਧਰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਜੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਜੰਮੂ ਦੇ ਵਿੱਚ ਹੋਏ ਹਮਲੇ ਪਿੱਛੇ ਬਾਦਲਾਂ ਦੀ ਹੱਥ ਹੋਣ ਦੇ ਨਕਾਰਦਿਆਂ ਹੋਇਆ ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ਇਸ ਹਮਲੇ ਦੀ ਨਿਰਪੱਖ ਜਾਂਚ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ। ਉਹ ਕਹਿੰਦੇ ਕਿ ਅਸੀਂ ਕਿਸੇ ਦੇ ਉੱਤੇ ਕੋਈ ਹਮਲਾ ਜਿਹੜਾ ਉਹ ਨਹੀਂ ਕਰਾਇਆ। ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਜੇ ਉਹਨਾਂ ਦੇ ਨਾਲ ਕਿਸੇ ਦੀਆਂ ਜਿਹੜੀਆਂ ਭਾਵਨਾਵਾਂ ਨੇ ਸਿੱਖ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚੀ ਹੈ ਤੇ ਉਹ ਅਕਾਲ ਤਖਤ ਤੇ ਹਰ ਸਿੱਖ ਦੇ ਕੋਲੋਂ ਜਾ ਕੇ ਮੁਆਫੀ ਜਿਹੜੀ ਆ ਉਹ ਮੰਗਣ ਦੇ ਵਾਸਤੇ ਤਿਆਰ ਨੇ। ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਜੀ ਇਹ ਕੀਤੀ ਆ ਕਿ ਉਹਨਾਂ ਨੂੰ ਪਹਿਲਾਂ ਕਾਲੇ ਝੰਡੇ ਵਿਖਾਏ ਗਏ, ਜਦੋਂ ਇਹਦਾ ਕੋਈ ਅਸਰ ਨਾ ਹੋਇਆ ਤਾਂ ਫਿਰ ਉਹਨਾਂ ਦੀ ਗੱਡੀ ਦੇ ਉੱਤੇ ਜਿਹੜਾ ਸੀਗਾ ਉਹ ਹਮਲਾ ਜਿਹੜਾ ਸੀ ਉਹ ਕੀਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪੁਰਾਣੀ ਆਦਤ ਹੈ ਕਿ ਉਹ ਧਰਮ ਨੂੰ ਢਾਲ ਬਣਾ ਕੇ ਆਪਣੀਆਂ ਨਿੱਜੀ ਰੰਜਿਸ਼ਾਂ ਜਿਹੜੀਆਂ ਨੇ ਉਹ ਕੱਢਦੇ ਆਏ ਨੇ ਤੇ ਇੱਕ ਵਾਰੀ ਫਿਰ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਜੀ ਇਸੇ ਚੀਜ਼ ਨੂੰ ਢਾਲ ਬਣਾ ਕੇ ਉਹਦੇ ਉੱਤੇ ਹਮਲਾ ਜਿਹੜਾ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਨੁਕਸਾਨ ਜਿਹੜਾ ਜੀ ਉਹ ਪਹੁੰਚਾਇਆ ਜਾ ਸਕੇ। ਲੱਗਦਾ ਹੈ ਜੀ ਕਿ ਸਿੱਧੂ ਬਾਦਲ ਜਿਹੜਾ ਵਿਵਾਦ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਭਖੂਗਾ ਜੀ। ਜਿਵੇਂ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਆ ਕੇ ਜਿਹੜੇ ਆ ਇਹ ਬਿਆਨ ਦਿੱਤੇ ਆ, ਪਹਿਲਾਂ ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਾਂ ਸਿੱਧੂ ਦੇ ਬਾਰੇ ਦੇ ਵਿੱਚ ਕੋਈ ਬਹੁਤੀ ਬਿਆਨਬਾਜ਼ੀ ਨਹੀਂ ਸੀ ਕੀਤੀ, ਪਰ ਹੁਣ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਸ ਹਮਲੇ ਦੀ ਜਾਂਚ ਦੇ ਵਾਸਤੇ ਕਹਿ ਦਿੱਤਾ ਤੇ ਹੁਣ ਜਿਹੜੇ ਬਾਕੀ ਆਗੂ ਨੇ ਨਾ ਜੀ ਜਿਹੜੇ ਕੁਝ ਜ਼ਿਆਦਾ ਹੀ ਤੜਪਦੇ ਹੁੰਦੇ ਨੇ ਇਹਨਾਂ ਮਾਮਲਿਆਂ 'ਚ, ਉਹਨਾਂ ਦੇ ਬਿਆਨ ਜਿਹੜੇ ਨੇ ਉਹ ਠਾਠ ਆਉਣਗੇ ਤੇ ਨਿਰਸੰਦੇਹ ਇਹ ਜਿਹੜਾ ਮਾਮਲਾ ਜੀ ਸ਼ਬਦੀ ਹਮਲਿਆਂ ਦਾ ਪੰਜਾਬ ਦੇ ਵਿੱਚ ਹੋਰ ਤੇਜ਼ ਹੋਊਗਾ। ਜੀ ਜੀ। ਤੇ ਜੇ ਅਗਲੀ ਆਪਾਂ ਹੁਣ ਗੱਲ ਕਰੀਏ ਹਰਿਆਣੇ ਦੇ ਵਿੱਚ ਜਿਹੜੀ ਵਾਡਰਾ ਤੇ DLF ਦੀ ਜਿਹੜੀ ਡੀਲ ਸੀਗੀ ਉਸ ਦੀ ਫਾਈਲਾਂ 'ਚੋਂ ਪੰਨੇ ਆਲਰੇਡੀ ਗਾਇਬ ਆ, ਪੇਜ ਗਾਇਬ ਹੋ ਗਏ ਆ। ਜੀ ਬਿਲਕੁਲ, ਇਹ ਤੁਸੀਂ ਦੇਖੋ ਕਿ ਕਿੰਨਾ ਇਹ ਗੰਭੀਰ ਜਿਹੜਾ ਮਸਲਾ ਹੈ ਔਰ ਇਹ ਜਿਹੜੀ ਰਾਬਰਟ ਵਾਡਰਾ ਤੇ DLF ਕੰਪਨੀ ਦੇ ਵਿਚਕਾਰ ਜਿਹੜਾ ਜ਼ਮੀਨੀ ਸੌਦਾ ਸੀਗਾ ਜੀ ਇਹਦੀ ਫਾਈਲ ਦੇ ਵਿੱਚੋਂ ਅਹਿਮ ਕਾਗਜ਼ਾਤ ਜਿਹੜੇ ਨੇ ਉਹ ਗੁੰਮ ਹੋ ਗਏ ਨੇ ਔਰ ਇਹਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਹਰਿਆਣਾ ਦਾ ਮੁੱਖ ਸਕੱਤਰ PK ਗੁਪਤਾ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਰਿਪੋਰਟ 10 ਦਿਨਾਂ ਦੇ ਵਿੱਚ ਆਊਗੀ। ਮੁੱਖ ਸਕੱਤਰ ਦਫ਼ਤਰ ਸੂਚਨਾ ਜਿਹੜਾ ਕਮਿਸ਼ਨ ਆ ਉਹਨੇ ਜਮ੍ਹਾਂ ਇਸ ਫਾਈਲ ਦੀ ਕਾਪੀ ਤੋਂ ਜਿਹੜੇ ਦਸਤਾਵੇਜ਼ ਸੀਗੇ ਹਾਸਲ ਕਰਕੇ ਉਹਨੂੰ ਮੁਕੰਮਲ ਕਰਨ ਦੇ ਹੁਕਮ ਦਿੱਤੇ ਸੀਗੇ ਜੀ। ਜਿਹੜੇ ਵਿਸਲ ਬਲੋਅਰ ਆਫਿਸਰ ਨੇ IAS ਅਸ਼ੋਕ ਖੀਮਕਾ ਉਹਨੇ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਜੀ ਉਹਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਹ ਜਿਹੜੇ ਅਹਿਮ ਦਸਤਾਵੇਜ਼ ਨੇ ਉਹਨੂੰ ਗਾਇਬ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਜੀ। ਅਸ਼ੋਕ ਖੇਮਕਾ ਉਹਨਾਂ ਨੇ ਹੀ ਮੁੱਖ ਸੈਕਟਰੀ ਜਿਹੜਾ ਸੀਗਾ ਜੀ ਉਹਨੂੰ ਚਿੱਠੀ ਲਿਖ ਕੇ ਇਹ ਸਾਰਾ ਕੁਝ ਜਿਹੜਾ ਮਾਮਲਾ ਕੱਢਿਆ ਸੀਗਾ। ਉਹਨਾਂ ਕਿਹਾ ਕਿ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਉਹਨਾਂ ਨੇ ਜ਼ਮੀਨੀ ਸੌਦੇ ਦੇ ਨਾਲ ਜੁੜੇ ਦਸਤਾਵੇਜ਼ ਮੰਗੇ ਸੀਗੇ, ਪਰ ਜਿਹੜੇ ਦਸਤਾਵੇਜ਼ ਉਹਨਾਂ ਨੂੰ ਦਿੱਤੇ ਗਏ ਨੇ ਉਹਦੇ ਵਿੱਚੋਂ ਉਹ 2 ਅਹਿਮ ਪੰਨੇ ਗਾਇਬ ਨੇ ਜਿਹਦੇ 'ਚ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਾਸਤੇ IAS ਰਿਟਾਇਰ ਕ੍ਰਿਸ਼ਨ ਮੋਹਨ ਦੀ ਅਗਵਾਈ ਦੇ ਵਿੱਚ 3 ਅਧਿਕਾਰੀਆਂ ਦੀ ਕਮੇਟੀ ਜਿਹੜੀ ਬਣਾਈ ਸੀਗੀ ਔਰ ਜ਼ਮੀਨੀ ਸੌਦੇ ਲਈ ਬਣੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਵਾਡਰਾ ਤੇ DLF ਕੰਪਨੀ ਵਿਚਕਾਰ ਹੋਏ ਸੌਦੇ ਨੂੰ ਠੀਕ ਠਹਿਰਾਇਆ ਸੀਗਾ ਜੀ। ਤੁਹਾਨੂੰ ਯਾਦ ਕਰਾ ਦਈਏ ਜੀ ਕਿ ਜਿਹੜਾ ਰਾਬਰਟ ਵਾਡਰਾ ਵਾਲਾ ਮਾਮਲਾ DLF ਕੰਪਨੀ ਏਰੀਆ ਹੀ ਹੈ ਜੀ, ਇਹਨੂੰ ਕੌਡੀਆਂ ਦੇ ਭਾਅ ਦੇ ਉੱਤੇ ਜ਼ਮੀਨਾਂ ਜਿਹੜੀਆਂ ਜੀ ਉਹਨਾਂ ਸੂਬਿਆਂ ਦੇ ਵਿੱਚ ਦਿੱਤੀਆਂ ਗਈਆਂ ਸੀ ਜਿੱਥੇ ਜਿੱਥੇ ਇਹ ਕਾਂਗਰਸ ਦੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਜੀ। ਸੋ ਅਸ਼ੋਕ ਖੇਮਕਾ ਹੋਰਾਂ ਨੂੰ ਜਿਵੇਂ ਪਰਨੇ ਪਾਈ ਰੱਖਿਆ ਸੀਗਾ ਪਿਛਲੀ ਕਾਂਗਰਸ ਦੀ ਹਰਿਆਣੇ ਦੀ ਸਰਕਾਰ ਨੇ ਤੇ ਉਹ ਅਖੀਰ ਡੈਪੂਟੇਸ਼ਨ ਦੇ ਉੱਤੇ ਜਿਹੜਾ ਦੀ ਕੇਂਦਰ ਦੀ ਸਰਕਾਰ ਦੇ ਵਿੱਚ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਜਿਹੜੇ ਉਹ ਚਲੇ ਗਏ ਨੇ। ਤੋ ਉਹਨਾਂ ਦੀ ਬਦਲੀਆਂ ਇੰਨੀਆਂ ਕੀਤੀਆਂ ਗਈਆਂ ਸੀਗੀਆਂ ਜੀ, ਇੱਕ ਰਿਕਾਰਡ ਹੈ ਜਿੰਨੀਆਂ ਉਹਨਾਂ ਦੀਆਂ ਬਦਲੀਆਂ ਅਸ਼ੋਕ ਖੇਮਕਾ ਹੋਰਾਂ ਦੀਆਂ ਕੀਤੀਆਂ ਗਈਆਂ ਨੇ। ਸੋ ਉਹ ਤਾਂ ਕਹਿੰਦੇ ਜੀ ਆਪਣਾ ਬਸਤਾ ਤੇ ਆਪਣੇ ਕੱਪੜੇ ਜਿਹੜੇ ਬੰਨ ਕੇ ਹੀ ਰੱਖਦੇ ਸੀਗੇ ਤਾਂ ਕਿ ਇਹ ਪਤਾ ਨਹੀਂ ਲੱਗਦਾ ਸੀਗਾ ਕਿ ਕਦੋਂ ਉਹਨਾਂ ਨੂੰ ਫੇਰ ਸੁਨੇਹਾ ਆ ਜਾਏ ਵੀ ਬਸ ਜੀ ਇੱਥੇ ਤੁਹਾਡਾ ਕੰਮ ਹੁਣ ਅਗਲੀ ਥਾਂ ਦੇ ਉੱਤੇ ਚਲੋ। ਸੋ ਹੁਣ ਜਦੋਂ ਉਹ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਕੰਮ ਕਰ ਰਹੇ ਨੇ ਤੇ ਹੋ ਸਕਦਾ ਜੀ ਕਿ ਕੁਝ ਮਾਮਲਾ ਜਿਹੜਾ ਹਰਿਆਣੇ ਦੀ ਪਿਛਲੀ ਸਰਕਾਰ ਦੇ ਮਾਮਲੇ ਦੇ ਵਿੱਚ ਵੀ ਨਿਕਲੇ ਤੇ ਇਹਦੇ ਵਾਸਤੇ ਜਾਂਚ ਜਿਹੜੀ ਉਹ ਕੀਤੀਆਂ ਜਾਣ। ਸ਼ਾਇਦ ਇਹ ਉਸੇ ਪਲ ਨੂੰ ਵੱਲ ਨੂੰ ਜੀ ਉੱਠ ਰਹੇ ਕਦਮ ਨੇ। ਜੀ ਬਿਲਕੁਲ ਜੀ। ਤੇ ਨਾਲ ਇਹ ਵੀ ਡਰ ਵੀ ਆ ਤੇ ਸ਼ੱਕ ਵੀ ਆ ਵੀ ਆਉਣ ਵਾਲੇ ਸਮੇਂ 'ਚ ਜਦੋਂ ਇਹ ਸਰਕਾਰਾਂ ਦੂਜੀਆਂ ਹੁਣ ਬਦਲਣਗੀਆਂ ਤਾਂ ਫਿਰ ਅਡਾਨੀ ਜਾਂ ਅੰਬਾਨੀ ਦੇ ਇੱਦਾਂ ਦੇ ਅਹਿਮ ਪੰਨੇ ਜਿਹੜੇ ਉਹ ਵੀ ਗਾਇਬ ਹੋਣਗੇ। ਜੀ ਬਿਲਕੁਲ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵਿਸ਼ਵ ਕਬੱਡੀ ਕੱਪ ਫਾਈਨਲ ਆ, ਉਸ ਨੇ ਜਿਹੜੇ ਅਧਿਕਾਰੀ ਆ ਉਹ ਕਾਫੀ ਸੁੱਕਣੇ ਪਾਏ ਆ।
ਜੀ ਇਹ ਜਿਹੜਾ ਵਿਸ਼ਵ ਕਬੱਡੀ ਕੱਪ ਹੈ ਜੀ, ਇਹਦੇ ਤਾਂ ਇਹ ਨਹੀਂ ਪਤਾ ਲੱਗ ਰਿਹਾ ਜੀ ਕਿ ਇਹਦੇ ਵਿੱਚ ਕੌਣ ਜਿਹੜੇ ਉਹ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਆਉਣਗੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਪੰਜਾਬ BJP ਦੇ ਪ੍ਰਧਾਨ ਨੇ ਕਮਲ ਸ਼ਰਮਾ ਹੋਈ, ਉਹ ਤਾਂ ਜਿਹੜੇ ਗੈਰ ਹਾਜ਼ਰ ਰਹਿਣਗੇ ਜੀ। ਇਨਾਮੀ ਰਕਮ ਜਿਹੜੀ ਹੈ ਜੀ ਉਹ ਜ਼ਰੂਰ ਪਹੁੰਚ ਗਈ ਹੈ। ਜਿਹੜੇ ਕੇਂਦਰੀ ਖੇਡ ਮੰਤਰੀ ਨੂੰ ਪ੍ਰਚਾਰਿਆ ਜਾ ਰਿਹਾ ਜੀ, ਉਹਦੇ ਬਾਰੇ ਵੀ ਅਜੇ ਅਟਕਲਾਂ ਚੱਲ ਰਹੀਆਂ ਨੇ, ਕਿਆਸ ਰਹੀਆਂ ਚੱਲ ਰਹੀਆਂ ਨੇ ਕਿ ਉਹ ਆਉਣਗੇ ਜਾਂ ਨਹੀਂ ਆਉਣਗੇ ਜੀ। ਜਿਹੜਾ 5ਵਾਂ ਵਿਸ਼ਵ ਕਬੱਡੀ ਕੱਪ ਹੈ ਜੀ, ਅਜੇ ਇਹਦੇ ਮੈਚ ਜਿਹੜੇ ਹੋ ਰਹੇ ਨੇ, ਪਾਕਿਸਤਾਨੀ ਮਹਿਮਾਨਾਂ ਨੇ ਅੱਜ ਪੂਰਾ ਦਿਨ ਅਧਿਕਾਰੀ ਜਿਹੜੇ ਨੇ ਜੀ ਉਹਨਾਂ ਨੂੰ ਸੁੱਕਣੇ ਪਾਈ ਰੱਖਿਆ। ਖਜ਼ਾਨਾ ਵਿਭਾਗ ਨੇ 18 ਦਸੰਬਰ ਸ਼ਾਮ ਤੱਕ ਕਬੱਡੀ ਕੱਪ ਦੀ ਇਨਾਮੀ ਰਕਮ ਲਈ ਕੋਈ ਪੈਸਾ ਜਾਰੀ ਨਹੀਂ ਕੀਤਾ, ਤਾਂ ਖੇਡ ਅਫਸਰਾਂ ਨੇ ਉਹਨਾਂ ਦੇ ਜਿਹੜੇ ਸਾਹ ਸੀ ਉਹ ਸੁੱਕੇ। ਔਰ ਆਖਰੀ ਮੌਕੇ ਦੇ ਉੱਤੇ ਵਿੱਤ ਵਿਭਾਗ ਨੇ ਜਿਹੜਾ ਜੀ ਇਹ 7 ਕਰੋੜ ਰੁਪਏ ਜਾਰੀ ਕਰ ਦਿੱਤੇ ਨੇ ਜੀ। ਔਰ ਇਹ ਪਤਾ ਲੱਗਿਆ ਜੀ ਕਿ ਕੁਝ 5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਤੇ ਹਰ ਕਬੱਡੀ ਟੀਮ ਨੂੰ ਦਿੱਤੀ ਜਾਣ ਵਾਲੀ ਜਿਹੜੀ ਰਾਸ਼ੀ ਹੈ ਉਹਦੇ ਚੈੱਕ ਹੁਣ ਤਿਆਰ ਜਿਹੜੇ ਕੀਤੇ ਗਏ ਨੇ, ਜਿਹੜੇ ਪਿੰਡ ਬਾਜ਼ਲ ਦੇ ਵਿੱਚ ਭੇਜੇ ਗਏ ਨੇ ਜੀ। ਕਬੱਡੀ ਕੱਪ ਦੇ ਇਹ ਸਮਾਪਤੀ ਸਮਾਰੋਹ ਦੇ ਮੌਕੇ ਦੇ ਉੱਤੇ ਇਹ ਚੈੱਕ ਕਬੱਡੀ ਟੀਮਾਂ ਨੂੰ ਜਿਹੜੇ ਉਹ ਦਿੱਤੇ ਜਾਣੇ ਨੇ। ਐਤਕੀ ਕਬੱਡੀ ਕੱਪ ਵਾਸਤੇ ਮੁੱਖ ਸਪਾਂਸਰ ਨਹੀਂ ਮਿਲਿਆ, ਜਿਹਦੇ ਕਰਕੇ ਸਰਕਾਰ ਨੂੰ ਕਬੱਡੀ ਕੱਪ ਦੇ ਵਾਸਤੇ ਮਾਲੀ ਤੰਗੀ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪੈ ਰਿਹਾ ਹੈ। ਔਰ ਜਿਹੜਾ ਇਹਦਾ ਹੈ ਜੀ ਸਮਾਪਤੀ ਸਮਾਰੋਹ ਦਾ ਖਰਚਾ ਜਿਹੜਾ ਜੀ ਉਹ ਤਕਰੀਬਨ 2 ਕਰੋੜ ਰੁਪਏ ਘਟਾਇਆ ਗਿਆ ਜੀ। ਐਤਕੀ ਇਹਨਾਂ ਸਮਾਰੋਹ ਦੇ ਉੱਤੇ ਕੁਝ 4 ਕਰੋੜ ਰੁਪਏ ਜਿਹੜੇ ਉਹ ਖਰਚ ਕੀਤੇ ਜਾ ਰਹੇ ਨੇ। ਪਹਿਲਾਂ ਜਿਹੜੀ ਕੰਪਨੀ ਹੁਣ ਤੱਕ ਪਰਲ ਵਾਲੀ ਜਿਹੜੀ ਇਹਨੂੰ ਸਪਾਂਸਰ ਕਰਦੀ ਰਹੀ ਹੈ, ਪਰ ਉਹਦੇ ਵਾਸਤੇ ਪਰਲ ਦੇ ਵਾਸਤੇ ਇਹ ਹੈ ਜੀ ਕਿ ਉਹ ਇੰਨਾ ਕੁ ਜਿਹੜਾ ਜੀ ਤੁਸੀਂ ਕਹਿ ਲਓ ਕਿ ਆਪਣੇ ਕਰਪਸ਼ਨ ਦੇ ਵਿੱਚ ਫਸੀ ਹੋਈ ਹੈ ਜੀ। ਹਾਂਜੀ, ਉਹਦੇ ਉੱਤੇ ਤਾਂ ਵੱਖਰੇ ਕੇਸ ਜਿਹੜੇ ਉਹ ਚੱਲ ਰਹੇ ਨੇ, ਜਿਹਦੇ ਕਰਕੇ ਇਸ ਵਾਰੀ ਉਹਦੀ ਸਪਾਂਸਰਸ਼ਿਪ ਨਹੀਂ ਲੱਭੀ ਜੀ। ਤੇ ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਜੇ ਇਦਾਂ ਸਪਾਂਸਰਸ਼ਿਪ ਨਾ ਲੱਭੀ ਤਾਂ ਇਹ ਜਿਹੜੀ ਕਰੋੜਾਂ ਦੀ ਕਬੱਡੀ ਚੱਲਦੀ ਰਹੂਗੀ? ਦੇਖੋ ਉਮੀਦ ਤਾਂ ਲੱਗਦੀ ਨਹੀਂ ਜੀ। ਇਹ ਹੋ ਸਕਦਾ ਜੀ ਇਹ ਲਾਸਟ ਹੋਵੇ ਇਸ ਵਾਰੀ ਜਿਹੜਾ ਜੀ, ਜੇ ਸਿਆਸਤ ਹੀ ਨਾ ਹੋਈ। ਪਹਿਲਾਂ ਇੰਨਾ ਜ਼ਰੂਰ ਹੈ ਜੀ ਕਿ ਜਿਹੜੀਆਂ ਕੰਪਨੀਜ਼ ਨੇ ਇਹ ਤਾਂ ਹੈ ਨਹੀਂ ਗਿਆ ਕਿ ਸਰਕਾਰੀ ਖਜ਼ਾਨੇ ਦੇ ਵਿੱਚ ਬੇਸ਼ੱਕ ਨਹੀਂ ਗਏ, ਜਿਹੜੇ ਬਾਕੀ ਨੇ ਦੂਜੇ ਉਹਨਾਂ ਨੇ ਤਾਂ ਕਮਾਏ ਨੇ ਜੀ ਸਪਾਂਸਰਾਂ ਤੋਂ, ਜਿੱਥੇ ਜਿੱਥੇ ਕਬੱਡੀਆਂ ਹੋਈਆਂ ਨੇ। ਕਈ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਚੱਲੀ ਜਾਂਦੀਆਂ ਨੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਿੰਡਾਂ ਦੇ ਵਿੱਚ RSS ਦਾ ਪਸਾਰਾ ਲਗਾਤਾਰ ਵੱਧ ਰਿਹਾ ਜੀ। ਜਿਹੜਾ ਇਹ ਪਸਾਰਾ ਜੀ ਕਈ ਤਰੀਕੇ ਦੇ ਨਾਲ ਹੋ ਰਿਹਾ। ਹੁਣ ਤਾਂ ਲੁਕਵਾ ਨਹੀਂ ਹੈਗਾ ਜੀ, ਹੁਣ ਤਾਂ ਓਪਨਲੀ ਜਿਹੜਾ ਜੀ ਉਹ ਹੋ ਰਿਹਾ। ਸਾਲ ਭਰ ਦੇ ਵਿੱਚ RSS ਦੇ ਮੁਖੀ ਮੋਹਨ ਭਾਗਵਤ ਹੁਰੀ 4 ਵਾਰੀ ਜਿਹੜਾ ਜੀ ਉਹ ਪੰਜਾਬ ਆ ਚੁੱਕੇ ਨੇ ਜੀ। ਸੰਗਰੂਰ ਦੀ ਸਭਾ ਦੇ ਵਿੱਚ ਜਿਹੜੀ ਹੋਈ ਹੈ ਜੀ, ਇਹਦੇ ਵਿੱਚ 27 ਪਿੰਡਾਂ ਦੇ ਪੰਚ ਸਰਪੰਚ ਜਿਹੜੇ ਨੇ ਉਹ ਸ਼ਾਮਲ ਹੋਏ ਨੇ ਜੀ। 48 ਸਾਲ ਬਾਅਦ ਜਿਹੜਾ ਜੀ RSS ਜਿਹੜੀ ਹੈ ਜੀ ਉਹ ਸੂਬੇ ਦੇ ਵਿੱਚ ਇੱਕ ਵਾਰੀ ਫੇਰ ਜਿਹੜੇ ਆਪਣੇ ਪੂਰੇ ਪੈਰ ਪਸਾਰਨ ਦੇ ਵਾਸਤੇ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ। ਪੰਜਾਬ ਤੇ ਪਿੰਡ ਜਿਹੜੇ ਉਹਦਾ ਟਾਰਗੇਟ ਨੇ, ਜਿੱਥੇ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਮੁਹਿੰਮ ਜਿਹੜੀ ਹੈ ਜੀ ਉਹ ਚਲਾਈ ਜਾ ਰਹੀ ਹੈ। 695 ਇਹਦੀਆਂ ਸ਼ਾਖਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਇਸ ਵੇਲੇ ਕੰਮ ਕਰ ਰਹੀਆਂ ਨੇ। ਪਿਛਲੇ 1 ਸਾਲ ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਹੈ ਜੀ ਉਹ 50 ਹੋਰ ਵਧੀ ਹੈ, ਔਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇਹਦੇ ਨਾਲ ਜੁੜ ਰਹੇ ਨੇ। 3 ਦਰਜਨ ਤੋਂ ਜ਼ਿਆਦਾ ਇਹਦੇ ਸੰਗਠਨ ਜਿਹੜੇ ਨੇ ਜੀ ਉਹ ਹਿੰਦੂਵਾਦੀ ਸੰਗਠਨ ਦੀ ਵਿਚਾਰਧਾਰਾ ਤੇ ਮੰਤਰ ਨੂੰ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਉਤਾਰਨ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਜੀ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇੱਕ ਤਾਂ ਉਹਨਾਂ ਨੇ ਹਰ ਪਿੰਡ ਦੇ ਵਿੱਚ 4 ਮੇਨ ਟਾਰਗੇਟ ਰੱਖ ਕੇ ਤੁਰ ਰਹੇ ਨੇ ਕਿ ਹਰ ਪਿੰਡ ਦੇ ਵਿੱਚ ਇੱਕ ਉਹਦੀ ਬ੍ਰਾਂਚ ਜਿਹੜੀ ਉਹ ਖੁੱਲਣੀ ਹੈ। ਹਰ ਪਿੰਡ ਦੇ ਵਿੱਚੋਂ 10 ਜਿਹੜੇ ਯੂਥ ਨੇ ਉਹਨਾਂ ਨੇ ਆਪਣੇ ਨਾਲ ਜੋੜਨੇ ਨੇ। ਜਿਹੜੇ ਸਰਹੱਦੀ ਏਰੀਏ ਨੇ ਉਹਨਾਂ ਪਿੰਡਾਂ ਨੂੰ ਖਾਸ ਟਾਰਗੇਟ ਕੀਤਾ ਜਾ ਰਿਹਾ, ਜਿੱਥੇ ਦਲਿਤ ਵਸੋਂ ਹੈ ਉਹਨਾਂ ਦੇ ਉੱਤੇ ਜ਼ਿਆਦਾ ਜਿਹੜਾ ਜੀ ਉਹ ਫੋਕਸ ਜਿਹੜਾ ਉਹ ਕੀਤਾ ਜਾ ਰਿਹਾ ਜੀ। ਜਿਹੜੀਆਂ ਇੱਥੇ ਉਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉਹ ਇਹ ਆ ਰਹੀਆਂ ਕਿ RSS ਦਾ ਸਿੱਖਾਂ ਦੇ ਵਿੱਚ ਆਧਾਰ ਜਿਹੜਾ ਜੀ ਥੋੜਾ, RSS ਦੇ ਕੋਲੇ ਸਿੱਖ ਪ੍ਰਚਾਰਕ ਜਿਹੜੇ ਨੇ ਉਹਨਾਂ ਦੀ ਕਮੀ ਹੈ। ਕੋਈ ਏਦਾਂ ਦਾ ਸਿੱਖ ਚਿਹਰਾ ਨਹੀਂ ਹੈਗਾ ਜਿਹੜਾ RSS ਦੇ ਕੋਲੇ ਹੋਵੇ ਜਿਹਨੇ ਸਿੱਖਾਂ ਦੀ ਕੋਈ ਸਮੱਸਿਆ ਜਿਹੜੀ ਆ ਉਹ ਉਠਾਈ ਹੋਵੇ। ਰਾਸ਼ਟਰੀ ਸਿੱਖ ਸੰਗਤ ਜਿਹੜਾ RSS ਦਾ ਇੱਕ ਵਿੰਗ ਹੈ ਉਹ ਪੰਜਾਬ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਐਕਟਿਵ ਨਹੀਂ ਹੈਗਾ ਜੀ। RSS ਸੋਚਦੀ ਹੈ ਕਿ ਇਹ ਇੱਕ ਟਾਈਮ ਹੈ ਜਦੋਂ ਪਿੰਡਾਂ ਦੇ ਵਿੱਚ ਜਾ ਕੇ BJP ਦੇ ਪੈਰ ਜਿਹੜੇ ਲਵਾਏ ਜਾ ਸਕਦੇ ਨੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਸ ਮਾਮਲੇ ਉੱਤੇ ਇਹ ਗੱਲ ਆਖੀ ਹੈ ਕਿ ਜਦੋਂ ਬਾਕੀਆਂ ਨੂੰ ਪ੍ਰਚਾਰ ਕਰਨ ਦਾ ਹੱਕ ਹੈ ਤੇ ਫਿਰ RSS ਨੂੰ ਪ੍ਰਚਾਰ ਕਰਨ ਦਾ ਹੱਕ ਕਿਉਂ ਨਹੀਂ ਜੀ। ਤੇ ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਪਿੰਡਾਂ ਦੇ ਵਿੱਚ ਘਰ ਵਾਪਸੀ ਵਰਗੀ ਕੋਈ ਏਦਾਂ ਦੀਆਂ ਚੀਜ਼ਾਂ ਹੋ ਸਕਦੀਆਂ ਇੱਥੇ?
ਸ਼ਾਇਦ ਨਹੀਂ, ਪੰਜਾਬ ਦੇ ਵਿੱਚ ਇਹਦੇ ਚਾਂਸਸ ਬਹੁਤ ਜਿਹੜੇ ਘੱਟ ਨੇ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੇ ਧਰਮ ਪਰਿਵਰਤਨ ਤਾਂ ਉਹ ਪਹਿਲਾਂ ਵੀ ਹੋਏ ਨੇ। ਮਾਝੇ ਦੀ ਇੱਕ ਪੂਰੀ ਬੈਲਟ ਜਿਹੜੀ ਹੈ ਜੀ ਉਹ ਤੁਹਾਨੂੰ ਪਤਾ ਹੀ ਹੈ ਜੀ ਕਿਹੜੇ ਧਰਮ ਦੇ ਵਿੱਚ ਉਹ ਗਈ ਹੋਈ ਹੈ। ਗਰੀਬ ਨੇ ਜੀ ਜਿਹੜੇ, ਕਿਉਂਕਿ 39% ਤੋਂ ਉੱਪਰ ਜਿਹੜੀ ਇੱਥੇ ਵੋਟ ਬੈਂਕ ਆ ਜੀ ਉਹ ਦਲਿਤ ਭਾਈਚਾਰੇ ਦਾ ਹੈ। ਤਾਂ ਉਹ ਤਾਂ ਵਿਚਾਰੇ ਅੱਜ ਵੀ ਆਪਣੇ ਰੋਟੀ ਰੋਜੀ ਦੇ ਜੁਗਾੜ ਦੇ ਵਾਸਤੇ ਕੁਛ ਨਾ ਕੁਛ ਕਰਦੇ ਨੇ ਨਾ ਜੀ। ਜਿਹੜੇ ਇਹ ਧਰਮ ਪਰਿਵਰਤਨ ਵਾਲੇ ਨੇ ਫਿਰ ਉਹਨਾਂ ਚੀਜ਼ਾਂ ਦਾ ਹੀ ਤਾਂ ਲਾਹਾ ਲੈਂਦੇ ਨੇ। ਤੋ ਮੈਂ ਇਹ ਇਨਕਾਰ ਤਾਂ ਨਹੀਂ ਟੋਟਲੀ ਤੌਰ ਦੇ ਉੱਤੇ ਕਰਦਾ, ਪਰ ਸ਼ਾਇਦ ਪੰਜਾਬ ਇਸ ਤਰ੍ਹਾਂ ਦਾ ਸੂਬਾ ਹੈਗਾ ਜੀ ਜਿਹੋ ਜਿਹੇ ਉੱਤਰ ਪ੍ਰਦੇਸ਼ ਦੇ ਵਿੱਚ ਜਾਂ ਆਗਰੇ ਦੇ ਵਿੱਚ ਹੋਇਆ, ਸ਼ਾਇਦ ਇਹੋ ਜਿਹੀ ਹਾਲਾਤ ਤਾਂ ਇੱਥੇ ਨਾ ਬਣ ਸਕੇ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇਹ ਜਿਹੜੀਆਂ ਅਗਲੀਆਂ ਦੋ ਖਬਰਾਂ ਬੜੀਆਂ ਹੱਦ ਤੋਂ ਵੱਧ ਵਾਲੀਆਂ ਆ। ਲੁਧਿਆਣੇ 'ਚ ਜਿਹੜੇ ਡਾਕਟਰ ਆ ਉਹੀ ਨਸ਼ਾ ਵੇਚਦੇ ਫੜੇ ਗਏ। ਜੀ ਬਿਲਕੁਲ, ਇਹ 2 ਡਾਕਟਰ ਜਿਹੜੇ ਉਹ ਫੜੇ ਗਏ ਨੇ ਜੀ ਲੁਧਿਆਣੇ ਦੇ ਵਿੱਚ। ਔਰ ਇਹਨਾਂ ਕੋਲੋਂ ਕੋਈ 12,000 ਤੋਂ ਉੱਪਰ ਜਿਹੜੀਆਂ ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਫੜੀਆਂ ਗਈਆਂ ਨੇ। ਸਿਵਲ ਹਸਪੀਟਲ ਦਾ ਇੱਕ ਨਸ਼ਾ ਛੁਡਾਊ ਕੇਂਦਰ ਹੈ ਜੀ, ਉਹਦੀ ਇੰਚਾਰਜ ਡਾਕਟਰ ਸੁਧਾ ਵਾਸੂਦੇਵ ਜਿਹੜੀ ਮੁੱਲਾ ਦਾਖਾ ਪੁਲਿਸ ਹੈ ਜੀ, ਉਹਨੇ ਪ੍ਰਾਈਵੇਟ ਕਲੀਨਿਕ ਦੇ ਵਿੱਚੋਂ ਇਹਨੂੰ ਫੜਿਆ ਜੀ। ਉਹ ਨਸ਼ੇ ਦੀਆਂ ਗੋਲੀਆਂ ਵੇਚਦੀ ਸੀ ਜੀ, ਨਸ਼ਾ ਛੁਡਾਊ ਸੈਂਟਰ ਦੀ ਇੰਚਾਰਜ। ਜੀ ਜੀ। ਔਰ ਜਿਹੜੀ ਛਾਪਾ ਮਾਰਨ ਵਾਲੀ ਟੀਮ ਸੀ ਉਹਨੂੰ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਜੀ। ਔਰ ਪੁਲਿਸ ਨੇ ਜਿਹੜੀਆਂ ਉੱਥੋਂ ਗੋਲੀਆਂ ਬਰਾਮਦ ਕੀਤੀਆਂ ਜੀ, ਫਰਜ਼ੀ ਐਂਟਰੀਆਂ ਜਿਹੜੀਆਂ ਉਹ ਵੀ ਉੱਥੋਂ ਪਾਈਆਂ ਗਈਆਂ ਨੇ। ਔਰ ਇਹ ਵੀ ਪਤਾ ਲੱਗਿਆ ਜੀ ਕਿ ਇੱਕ ਸੱਗੂ ਮਾਰਕੀਟ ਦੇ ਵਿੱਚ ਨਸ਼ਾ ਛੁਡਾਊ ਕੇਂਦਰ ਦੇ ਉੱਤੇ ਛਾਪਾ ਮਾਰਿਆ ਤਾਂ ਉੱਥੇ ਜਿਹੜੀ ਸੀਗੀ ਜੀ ਇਹ ਫੜੀਆਂ ਗਈਆਂ ਨੇ ਸਾਰੀਆਂ ਦੀਆਂ ਸਾਰੀਆਂ ਦਵਾਈਆਂ। ਔਰ ਇਹਦੇ ਨਾਲ ਇੱਕ MBBS ਜਿਹੜਾ ਡਾਕਟਰ ਹੈ ਜੀ ਉਹ ਵੀ ਫੜਿਆ ਗਿਆ। ਜਿਹੜੀਆਂ ਕਿ ਪਾਬੰਦੀ ਸ਼ੁਦਾ ਜਿਹੜੀਆਂ ਦਵਾਈਆਂ ਨੇ ਨਸ਼ੇ ਵਾਲੀਆਂ, ਉਹਦੇ ਕੋਲੋਂ 9,000 ਜਿਹੜੀਆਂ ਗੋਲੀਆਂ ਨੇ ਉਹ ਫੜੀਆਂ ਗਈਆਂ ਨੇ। ਔਰ ਇਹ ਪਤਾ ਲੱਗਾ ਜੀ ਕਿ ਇਹ ਜਿਹੜਾ ਡਾਕਟਰ ਹੈ, ਜਿਹੜਾ MBBS ਹੈ ਜੀ, ਉਹ ਮਹਿੰਗੇ ਭਾਅ ਦੇ ਉੱਤੇ ਜਿਹੜਾ ਡਾਕਟਰ ਸ਼ਰਮਾ ਇਹ ਦੱਸਿਆ ਗਿਆ ਜੀ 15 ਰੁਪਏ ਵਾਲੀ ਜਿਹੜੀ ਗੋਲੀ ਹੈ ਉਹ 40 ਰੁਪਏ ਦੇ ਵਿੱਚ ਉਹ ਵੇਚਦਾ ਸੀਗਾ ਜੀ। ਦੁੱਗਣੀ ਤਿੱਗਣੀ ਜਿਹੜੀ ਕਮਾਈ ਹੈ ਉਹ ਕਰਕੇ ਵੇਚ ਰਿਹਾ ਸੀਗਾ। ਜਦੋਂ ਨਸ਼ਾ ਛੁਡਾਊ ਸੈਂਟਰਾਂ ਵੱਲ ਨੂੰ ਲੋਕ ਜਾਣਗੇ ਜਾਂ ਡਾਕਟਰਾਂ ਕੋਲੇ ਇਲਾਜ ਕਰਾਉਣ ਦੇ ਵਾਸਤੇ ਜਾਣਗੇ ਤਾਂ ਉਹ ਆਪ ਇਸ ਧੰਦੇ ਦੇ ਵਿੱਚ ਲੱਗੇ ਹੋਏ ਨੇ। ਤੁਸੀਂ ਲਾ ਸਕਦੇ ਹੋ ਜੀ ਕਿ ਇਹ ਕਹਾਣੀ ਅਸਲ ਦੇ ਵਿੱਚ ਜਾ ਕਿੱਧਰ ਨੂੰ ਰਹੀ ਹੈ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਪੁਲਿਸ ਵਾਲਿਆਂ ਦਾ ਵੀ ਲੁਟੇਰਾ ਗਰੋਹ ਆ ਜਿਹੜਾ ਉਹ ਫੜਿਆ ਗਿਆ ਆ। ਜੀ ਬਿਲਕੁਲ, ਇਹ 2 ਥੋੜੀਆਂ ਦੀਆਂ ਬਿਲਕੁਲ ਅਜੀਬ ਜਿਹੜੀਆਂ ਖਬਰਾਂ ਨੇ ਜੀ ਕਿ ਡਾਕਟਰ ਜਿਹੜੇ ਨੇ ਉਹ ਨਸ਼ਾ ਵੇਚਦੇ ਫੜੇ ਗਏ ਨੇ। ਉਧਰ ਰੋਪੜ ਦੀ ਜਿਹੜੀ ਪੁਲਿਸ ਹੈ ਇਹਦੇ ਸਬੰਧ ਦੇ ਵਿੱਚ IG ਪਰਮਜੀਤ ਸਿੰਘ ਗਿੱਲ ਜਿਹੜੇ ਨੇ ਉਹਨਾਂ ਨੇ ਇਨਫੋਰਮੇਸ਼ਨ ਜਿਹੜੀ ਆ ਉਹ ਦਿੱਤੀ ਹੈ ਕਿ ਰੋਪੜ ਦੀ ਪੁਲਿਸ ਨੇ ਲੱਖਾਂ ਰੁਪਏ ਦਾ ਮਾਲ ਜਿਹੜਾ ਲੁੱਟਣ ਵਾਲਾ 6 ਮੈਂਬਰੀ ਲੁਟੇਰਾ ਗਰੋਹ ਜਿਹੜਾ ਜੀ ਉਹ ਫੜਿਆ ਤੇ ਇਹਦਾ ਪਰਦਾ ਜਿਹੜਾ ਜੀ ਉਹ ਫਾਸ਼ ਹੋਇਆ। ਇਹਦੇ ਵਿੱਚ ਇੱਕ ਸਾਬਕਾ ਅਕਾਲੀ ਸਰਪੰਚ ਸ਼ਾਮਲ ਹੈ ਜੀ। 2 ਪੁਲਿਸ ਵਾਲੇ ਜਿਹੜੇ ਜੀ ਇਹਦੇ ਵਿੱਚ ਸ਼ਾਮਲ ਨੇ ਜੀ। ਰੋਪੜ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹ ਪੁਲਿਸ ਰਿਮਾਂਡ ਜਿਹੜਾ ਜੀ ਉਹ ਲਿਆ ਗਿਆ। ਪਟਿਆਲਾ ਜ਼ੋਨ ਦੇ IG ਨੇ ਜੀ ਪਰਮਜੀਤ ਸਿੰਘ ਗਿੱਲ ਹੋਰੀ। ਇੱਕ ਤਾਂ ਉਹਨਾਂ ਨੇ ਦੱਸਿਆ ਜੀ ਕਿ ਜਿਹੜੇ ਇੱਥੇ ਦੀ ਸਾਰੀ ਪੁਲਿਸ ਦੀ ਜਿਹੜੀ ਅਗਵਾਈ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਜੀ ਉਹ ਫੜਿਆ ਗਿਆ। ਔਰ ਪਤਾ ਇਹ ਲੱਗਿਆ ਜੀ ਕਿ ਇਹਦੇ ਵਿੱਚ 12 ਦਾ ਹਰਿੰਦਰ ਸਿੰਘ ਹੈ ਜੀ, ਸਿਪਾਹੀ ਹੈ ਇਹ। ਔਰ ਕੋਟਲਾ ਨਿਹੰਗ ਸਿੰਘ ਦਾ ਹਵਾਲਦਾਰ ਹੈ ਜੀ ਸੁਖਵਿੰਦਰ ਸਿੰਘ ਉਰਫ ਕਾਲਾ। ਔਰ ਇੱਕ ਸਾਬਕਾ ਸਰਪੰਚ ਹੈ ਜੀ ਹਰਿੰਦਰ ਸਿੰਘ ਉਰਫ ਗੋਰਾ। ਔਰ ਉਹਨਾਂ ਦੇ ਬਾਕੀ ਸਾਥੀ ਜਿਹੜੇ ਨੇ ਜੀ ਉਹ ਫੜੇ ਗਏ ਨੇ। ਇਹਨਾਂ ਕੋਲੋਂ 34 ਲੱਖ ਰੁਪਈਆ ਕੈਸ਼ ਫੜਿਆ ਗਿਆ। 2 ਡਬਲ ਬੈਰਲ ਗਨ ਫੜੀਆਂ ਗਈਆਂ ਨੇ ਜੀ। 32 ਬੋਰ ਦੇ ਰਿਵਾਲਵਰ ਜਿਹੜੇ ਉਹ ਫੜੇ ਗਏ ਨੇ। ਔਰ ਕੁਝ ਚੋਰੀ ਦੀਆਂ ਕਾਰਾਂ ਜਿਹੜੀਆਂ ਜੀ ਉਹ ਫੜੀਆਂ ਗਈਆਂ ਨੇ। ਜੀ ਜੀ, ਤੁਸੀਂ ਗੱਠਜੋੜ ਦੇਖੋ ਜੀ ਕਿਹੋ ਜਿਹਾ ਜਿਹੜਾ ਚੱਲ ਰਿਹਾ। ਇੱਕ ਤਾਂ ਇਹਦੇ ਵਿੱਚ ਪੁਲਿਸ ਵਾਲੇ ਸ਼ਾਮਲ ਨੇ, ਇੱਕ ਇਹਦੇ ਵਿੱਚ ਸਾਬਕਾ ਅਕਾਲੀ ਸਰਪੰਚ ਜਿਹੜੇ ਨੇ ਜੀ ਉਹ ਸ਼ਾਮਲ ਨੇ। ਪੁਰਾਣੀਆਂ ਕਹਾਵਤਾਂ ਹੁੰਦੀਆਂ ਸੀ ਜਿਹੜੀ ਵਾੜ ਜਦੋਂ ਖੇਤ ਨੂੰ ਖਾਣ ਲੱਗ ਜਾਂਦੀ ਹੈ ਤੇ ਫੇਰ ਕੀ ਹਸ਼ਰ ਹੁੰਦਾ ਜੀ। ਸਾਹਮਣੇ ਹੈ ਜੀ ਤੁਹਾਡੇ ਵਾੜ ਜਿਹੜੀ ਆ ਉਹ ਕੀ ਕਰ ਰਹੀ ਹੈ। ਹੁਣ ਜਦੋਂ ਕਿਸੇ ਤੇ ਚੋਰੀ ਹੋਵੇ ਤੇ ਉਹ ਜਾਵੇ ਪੁਲਿਸ ਦੇ ਕੋਲੇ, ਗਾਹ ਜਿਹੜੇ ਉਹ ਪੁਲਿਸ ਵਾਲੀ ਚੋਰ ਨਿਕਲ ਆਉਣ ਤੇ ਫਿਰ ਲੋਕ ਜਿਹੜੇ ਨੇ ਉਹ ਕਿੱਥੇ ਜਾ ਸਕਦੇ ਨੇ। ਸੋ ਪੁਰਾਣੇ ਇੱਕ ਚੁਟਕਲਾ ਚੱਲਦਾ ਸੀ ਨਾ ਜੀ ਕਿ ਜਦੋਂ ਚੋਰੀ ਨਹੀਂ ਸੀ ਲੱਭ ਰਹੀ ਤਾਂ ਉਹਨਾਂ ਨੇ ਖੋਜੀ ਕੁੱਤੇ ਲਿਆਂਦੇ ਜੀ। ਤੇ ਜਿਹੜੇ ਪੁਲਿਸ ਵਾਲੇ ਉਹਨਾਂ ਨੂੰ ਸੀਨੀਅਰ ਆਫੀਸਰ ਪੁੱਛਦੇ ਵੀ ਫੜੀ ਗਈ ਚੋਰੀ ਕਿ ਨਹੀਂ, ਉਹਨਾਂ ਕੁੱਤਿਆਂ ਨੇ ਕਿੱਧਰ ਨੂੰ ਗਏ। ਉਹ ਕਹਿੰਦੇ ਜੀ ਕੀ ਕਰੀਏ, ਬਾਰ-ਬਾਰ ਕੁੱਤਿਆਂ ਨੂੰ ਲਿਆ ਕੇ ਚੋਰੀ ਵਾਲੀ ਜਗ੍ਹਾ ਸੰਘਾਈ ਦੀ ਹੈ ਤੇ ਜਾ ਕੇ ਪੁਲਿਸ ਲਾਈਨ 'ਚ ਖੜੋ ਜਾਂਦੇ ਆ। ਜੀ 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 ਬਿਲਕੁਲ, ਉਹ ਤਾਂ ਆਪਣੇ ਵੱਲੋਂ ਦੱਸ ਰਹੇ ਨੇ ਪਰ ਉਹੀ ਨਹੀਂ ਪਤਾ ਲੱਗ ਰਿਹਾ। ਡਾਕਟਰ ਨਸ਼ੇ ਵੇਚ ਰਹੇ ਆ ਤੇ ਪੁਲਿਸ ਵਾਲੀਆਂ ਚੋਰੀਆਂ ਕਰ ਰਹੇ ਆ। ਤੇ ਅਗਲੀ ਜੇ ਆਪਾਂ ਗੱਲ ਕਰੀਏ GST ਸੋਧ ਬਿੱਲ ਲੋਕ ਸਭਾ 'ਚ ਪੇਸ਼ ਹੋਇਆ। ਇਹ ਜਿਹੜਾ GST ਜਿਹੜਾ ਸੋਧ ਬਿੱਲ ਹੈ ਕੀ ਚੀਜ਼ ਆ? ਇਹ
ਐਕਚੁਅਲੀ GST ਹੀ ਹੈ ਜੀ। ਐਕਚੁਅਲੀ ਜਿੰਨੇ ਸਾਰੇ ਸੂਬੇ ਨੇ ਉਹਨਾਂ ਨੂੰ ਇੱਕ ਟੈਕਸ ਜਿਹੜਾ ਜੀ ਉਹ ਲਾਉਣਾ ਪਊਗਾ। ਜਿਹੜੇ ਛੋਟੇ ਛੋਟੇ ਟੈਕਸ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਸੋਧ ਕੇ ਜੀ ਇੱਕੋ ਦੇ ਅੰਦਰ ਜਿਹੜਾ ਜੀ ਉਹ ਲਿਆਂਦਾ ਗਿਆ ਜੀ। ਜਿਹੜੀ ਕੇਂਦਰ ਨੂੰ ਮਿਲਣ ਵਾਲੀ ਐਕਸਾਈਜ਼ ਡਿਊਟੀ, ਸਰਵਿਸ ਟੈਕਸ, ਇਹ ਸਾਰੇ ਖਤਮ ਹੋਣਗੇ। ਜਿਹੜਾ ਸੂਬਿਆਂ ਨੂੰ ਮਿਲਣ ਵਾਲਾ ਵੈਟ, ਮਨੋਰੰਜਨ ਟੈਕਸ, ਲਗਜ਼ਰੀ ਟੈਕਸ, ਲਾਟਰੀ ਟੈਕਸ, ਐਂਟਰੀ ਟੈਕਸ, ਚੁੰਗੀ, ਜਿੰਨੇ ਸਾਰੇ ਖਤਮ ਹੋਣਗੇ। ਪੈਟਰੋਲ, ਡੀਜ਼ਲ, ਕੈਰੋਸੀਨ, ਰਸੋਈ ਗੈਸ ਦੇ ਉੱਤੇ ਜਿਹੜੇ ਵੱਖੋ ਵੱਖਰੇ ਸੂਬਿਆਂ 'ਚ ਟੈਕਸ ਲੱਗਦੇ ਨੇ ਉਹ ਕੁਝ ਸਾਲਾਂ ਤੱਕ ਅਜੇ ਜਿਹੜਾ ਜੀ ਉਹ ਜਾਰੀ ਰਹਿਣਗੇ। ਜਿਹੜਾ ਇਹਦਾ ਵੱਡਾ ਫਾਇਦਾ ਜੀ ਆਮ ਆਦਮੀ ਨੂੰ ਹੋਊਗਾ, ਕਿਉਂਕਿ ਜਿਹੜੀਆਂ ਵਸਤਾਂ ਨੇ ਉਹ ਪੂਰੇ ਦੇਸ਼ ਦੇ ਅੰਦਰ ਇੱਕੋ ਕੀਮਤ ਦੇ ਉੱਤੇ ਮਿਲਣਗੀਆਂ ਜੀ, ਭਾਵੇਂ ਕਿਸੇ ਵੀ ਸੂਬੇ ਤੋਂ ਉਹ ਜਿਹੜੀ ਆ ਉਹ ਖਰੀਦੀ ਜਾਵੇ। ਜਿਹੜੀ ਇੱਕ ਗੱਡੀ ਦੀ ਕੀਮਤ ਆ ਜੀ, ਜੇ ਨੋਇਡਾ ਤੋਂ ਤੁਸੀਂ ਲਓਗੇ ਉਹੀ ਕੀਮਤ ਜਿਹੜੀ ਆ ਪੰਜਾਬ ਦੇ ਵਿੱਚ ਹੋਣੀ ਲਾਜ਼ਮੀ ਹੋ ਜੂਗੀ ਜੀ। ਕੰਜ਼ਿਊਮਰ ਨੂੰ ਤਾਂ ਇਹਦਾ ਫਾਇਦਾ ਹੋਊਗਾ ਜੀ। ਦੂਜਾ ਇਹਦਾ ਫਾਇਦਾ ਜਿਹੜਾ ਜੀ ਕੰਜ਼ਿਊਮਰ ਨੂੰ ਇਹ ਹੋਊਗਾ ਕਿ ਮੰਨ ਲਓ ਮੈਂ ਕਿਸੇ ਜਗ੍ਹਾ ਦੇ ਉੱਤੋਂ ਇੱਕ ਜਿਹੜੇ ਸਮਾਨ ਕੋਈ ਖਰੀਦਿਆ, ਮੈਂ ਤਾਂ ਆਪਣੇ ਵੱਲੋਂ ਟੈਕਸ ਦੇ ਦਿੱਤਾ ਜੀ, ਉਹ ਸਰਕਾਰ ਨੂੰ ਨਹੀਂ ਜਾਂਦਾ ਜੀ, ਉਹ ਅੱਗੋਂ ਨਹੀਂ ਦਿੰਦਾ। ਇਹਦੇ ਉੱਤੇ ਜਿੰਦਾ ਕੁੰਡਾ ਜਿਹੜਾ ਜੀ ਉਹ ਲੱਗ ਜੂਗਾ, ਉਹ ਸਰਕਾਰ ਦੇ ਖਾਤੇ ਦੇ ਵਿੱਚ ਪੈਣਾ ਜਿਹੜਾ ਜੀ ਉਹ ਸ਼ੁਰੂ ਹੋ ਜੂਗਾ। ਕੰਜ਼ਿਊਮਰ ਪਹਿਲਾਂ ਹੀ ਟੈਕਸ ਦੇ ਰਿਹਾ। ਦੂਜੇ ਜਿਹੜੀ ਲੁੱਟ ਖਸੁੱਟ ਜਿਹੜੇ ਸੂਬੇ ਕਰਦੇ ਨੇ ਨਾ ਜੀ, ਕਿ ਇੰਨਾ ਇੱਥੋਂ ਲੱਗ ਗਿਆ, ਇੰਨਾ ਇੱਥੋਂ ਲੱਗ ਗਿਆ, ਉਹ ਸਾਰਾ ਕੁਝ ਇੱਕ ਜਿਹੜਾ ਜੀ ਉਹ ਹੋ ਜਾਊਗਾ। ਇਹ ਇੱਕ ਸੋਧਿਆ ਹੋਇਆ GST ਦਾ ਹੈ ਜੀ, ਜਿਹੜੇ ਪੇਸ਼ ਕੀਤਾ ਗਿਆ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਥੇਦਾਰ ਨੰਦਗੜ੍ਹ, ਉਹਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਆ, ਪਰ ਉਹਨਾਂ ਦਾ ਬਿਆਨ ਇਹ ਹੈ ਵੀ ਅਸਤੀਫਾ ਤਾਂ ਨਹੀਂ ਦਊਂਗਾ ਚਾਹੇ ਖੁਦ ਬਾਦਲ ਜੀ ਵੀ ਆ ਜਾਣ। ਦੇਖੋ ਅਸਤੀਫਾ ਕਿੰਨੀ ਕੁ ਦੇਰ ਉਹ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਕਰਨਗੇ ਜੀ। ਉਹਨੇ ਕਿਹਾ ਕਿ ਜਿਹੜਾ ਉਹਨਾਂ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਹਿਲਾਂ ਆਨੰਦਗੜ੍ਹ ਤੋਂ ਅਸਤੀਫਾ ਮੰਗਿਆ ਗਿਆ ਸੀ, ਜਦੋਂ ਅਸਤੀਫਾ ਦੇਣ ਤੋਂ ਨਾ ਕਰਤੀ ਤੇ ਉਹਨਾਂ ਨੇ ਕਿਹਾ ਕਿ ਫੇਰ ਮੇਰੀ ਜਿਹੜੀ ਸਿਕਿਉਰਿਟੀ ਸੀ ਉਹ ਵਾਪਸ ਜਿਹੜਾ ਜੀ ਉਹ ਲੈ ਲਈ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਮੈਂ ਏਦਾਂ ਅਸਤੀਫਾ ਨਹੀਂ ਦਊਂਗਾ, ਪ੍ਰੋਬਲਮ ਇਹ ਹੈ ਕਿ ਉਹ ਕਿੰਨੀ ਕੁ ਦੇਰ ਅੜਨਗੇ ਜੀ, ਕਿਉਂਕਿ ਉਹਨਾਂ ਦੇ ਹੱਥ ਵਾਸਤਾ ਕੁਝ ਨਹੀਂ ਹੈਗਾ। ਹੁਣ ਉਹਨਾਂ ਨੂੰ ਤਕਰੀਬਨ ਜਿਹੜਾ ਜੀ ਉਹ ਲਾਉਣ ਦੀ ਤਿਆਰੀ ਜਿਹੜੀ ਹੈ ਲੱਗਦਾ ਕਿ ਹੋ ਗਈ ਹੈ। ਪਰ ਜਿਹੜੇ ਜਥੇਦਾਰ ਆਨੰਦਗੜ੍ਹ ਦੇ ਉਹ ਬੀਤੇ ਲੰਬੇ ਸਮੇਂ ਤੋਂ ਹੀ ਕਹੀ ਜਾਂਦੇ ਨੇ ਜੀ ਮੈਂ ਪੋਲ ਖੋਲ ਕੇ ਰੱਖ ਦੂੰਗਾ, ਪੋਲ ਖੋਲ ਕੇ ਰੱਖ ਦੂ। ਜੇ ਹੁਣ ਵੀ ਉਹਨਾਂ ਨੇ ਪੋਲ ਨਾ ਖੋਲੇ ਤੇ ਫਿਰ ਅਸਤੀਫਾ ਦੇਣ ਤੋਂ ਬਾਅਦ ਤਾਂ ਕੀ ਫਾਇਦਾ ਜੀ ਖੋਲਣ ਦਾ। ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਪੰਚਾਇਤ ਅਧਿਕਾਰੀ ਆ ਉਹਨਾਂ ਨੇ ਜਿਹੜੇ ਲੰਗਾਹ ਖਿਲਾਫ ਜੇ ਪਰਚਾ ਦਰਜ ਹੋਣ ਤੱਕ ਸੂਬਾ ਪੱਧਰੀ ਹੜਤਾਲ ਆ ਉਹ ਕਰਨ ਦਾ ਫੈਸਲਾ ਕੀਤਾ। ਇਹ ਹੰਗਾਮੀ ਮੀਟਿੰਗ ਕੀਤੀ ਸੀ ਇਹਨਾਂ ਨੇ। ਮੇਰੀ ਇੱਕ ਰਾਤੀ ਗੱਲ ਹੋਈ ਸੀ ਜਗਵਿੰਦਰਜੀਤ ਹੋਰਾਂ ਦੇ ਨਾਲ, ਜਿਹਦਾ DDPO ਜਿਨ੍ਹਾਂ ਨੇ ਐਕਚੁਅਲੀ ਇਹ ਮੋਰਚਾ ਖੋਲਿਆ ਸੀਗਾ। ਉਹਨਾਂ ਨੇ ਇਹ ਕਿਹਾ ਜੀ ਕਿ ਹੁਣ ਸੰਘਰਸ਼ ਕਮੇਟੀ ਜਿਹੜੀ ਆ ਜੀ ਉਹ ਬਣ ਗਈ ਆ ਪੰਜਾਬ ਲੈਵਲ ਦੀ, ਤੇ ਉਸ ਸੰਘਰਸ਼ ਕਮੇਟੀ ਨੇ ਕਹਿੰਦੇ ਜੀ ਮੈਨੂੰ ਰੋਕ ਦਿੱਤਾ ਕੋਈ ਵੀ ਜਿਹੜਾ ਜਵਾਬ ਦੇਣ ਤੋਂ, ਕਿ ਮੈਂ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ। ਉਹਨਾਂ ਨੇ ਕਿਹਾ ਕਿ ਹੁਣ ਅੱਗੋਂ ਜਿਹੜੀ ਲੜਾਈ ਹੈ ਇਹ ਸੰਘਰਸ਼ ਕਮੇਟੀ ਹੀ ਜਿਹੜੀ ਆ ਜੀ ਉਹ ਲੜੂਗੀ, ਸੂਬਾ ਪੱਧਰੀ ਲੜਾਈ। ਪੰਜਾਬ ਲੈਵਲ ਦੇ ਉੱਤੇ ਜਿਹੜੀ ਆ ਜੀ ਉਹ ਲੜਾਈ ਹੁਣ ਲੜੀ ਜਾਊਗੀ ਇਸ ਸੰਘਰਸ਼ ਕਮੇਟੀ ਦੇ ਵੱਲੋਂ। ਇਹ ਮਾਮਲਾ ਮੈਂ ਪਹਿਲਾਂ ਵੀ ਤੁਹਾਨੂੰ ਇਸ਼ਾਰਾ ਕੀਤਾ ਸੀਗਾ ਜੀ 2 ਦਿਨ ਪਹਿਲਾਂ, ਕਿ ਇਹ ਮਾਮਲਾ ਵਧੂਗਾ ਪੰਜਾਬ ਲੈਵਲ ਦੇ ਉੱਤੇ ਜਿਹੜਾ ਜੀ ਉਹ ਜਾਊਗਾ। ਹੁਣ ਦੇਖੋ ਜਿਹੜੀ ਸੰਘਰਸ਼ ਕਮੇਟੀ ਬਣ ਗਈ ਉਹ ਇੱਕੋ ਹੀ ਹੈ ਜੀ, ਜਾਂ ਤਾਂ ਸੁੱਚਾ ਸਿੰਘ ਲੰਗਾਹ ਦੇ ਉੱਤੇ ਪਰਚਾ ਜਿਹੜਾ ਉਹ ਕਹਿੰਦੇ ਜੀ ਦਰਜ ਕਰੋ ਜਿਹੜੀਆਂ ਉਹਨੇ ਗਾਲਾਂ ਕੱਢੀਆਂ ਨੇ, ਜਾਂ ਫਿਰ ਅੱਗੇ ਜਿਹੜਾ ਜੀ ਉਹ ਸੰਘਰਸ਼ ਵਧੂਗਾ। ਦੇਖਦੇ ਹਾਂ ਸਰਕਾਰ ਜਿਹੜੀ ਹੈ ਜੀ ਇਹਨੂੰ ਕਿਸ ਤਰੀਕੇ ਨਾਲ ਲੈਂਦੀ ਹੈ। ਜਿਹੜੀਆਂ ਨਿਗਮ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਇਹ ਜਿਸ ਕਿਸਮ ਦੀ ਸੰਘਰਸ਼ ਕਮੇਟੀ ਬਣ ਗਈ ਆ, ਪੰਜਾਬ ਲੈਵਲ ਦੇ ਉੱਤੇ ਸੰਘਰਸ਼ ਜਿਹੜਾ ਸ਼ੁਰੂ ਕਰਨ ਲੱਗੀ ਆ, ਸਰਕਾਰ ਦੇ ਵਾਸਤੇ ਮੁਸ਼ਕਲਾਂ ਤਾਂ ਜਿਹੜੀਆਂ ਜੀ ਉਹ ਇਹ ਵਧਾਊਗੀ ਜੀ। ਬਿਲਕੁਲ। ਅਤੇ ਜਿਹੜੀ ਅਗਲੀ ਜੇ ਆਪਾਂ ਗੱਲ ਕਰੀਏ ਵੀ ਕਾਫੀ ਜਿਹੜੀ ਹੈ ਜੀ ਠੰਡ ਉਹ ਲਗਾਤਾਰ ਉੱਥੇ ਵੱਧ ਰਹੀ ਆ, ਸਾਰਾ ਕੁਝ ਵੱਧ ਰਿਹਾ, ਤੇ ਸਕੂਲ ਦੀਆਂ ਛੁੱਟੀਆਂ ਕਹਿੰਦੇ ਜੀ ਅਗਾਊਂ ਕਰਤੀਆਂ, ਜਲਦੀ ਕਰਤੀਆਂ। ਹਾਂਜੀ, ਇਹਦੇ ਵਿੱਚ ਥੋੜਾ ਜਿਹਾ ਜਿਹੜਾ ਜੀ ਤਬਦੀਲੀ ਆ ਉਹ ਕੀਤੀ ਗਈ ਆ। ਹੁਣ ਵੈਸੇ 23 ਤੋਂ ਹੁੰਦੀਆਂ ਨੇ, ਸੋ ਇਹ ਮੰਡੇ ਤੋਂ ਜਿਹੜੀਆਂ ਜੀ ਉਹ ਕਰਤੀਆਂ ਨੇ, ਅੱਜ ਤੋਂ ਹੀ ਹੋ ਗਈਆਂ ਬਹੁਤੇ ਥਾਵਾਂ ਦੇ ਉੱਤੇ। ਤਾਂ ਜਿਹੜਾ ਪੰਜਾਬ ਦੇ ਵਿੱਚ ਆ ਜੀ ਇਹ 0 ਡਿਗਰੀ ਤੱਕ ਤਾਪਮਾਨ ਜਿਹੜਾ ਡਿੱਗਿਆ ਰਾਤਾਂ ਦਾ। ਧੁੰਦ ਦਾ ਵੀ ਇਸ ਵੇਲੇ ਪੂਰਾ ਕਹਿਰ ਜਿਹੜਾ ਜੀ ਉਹ ਜਾਰੀ ਆ ਪੰਜਾਬ ਦੇ ਵਿੱਚ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਜਿਹੜੇ ਨੇ ਜੀ ਇਹ ਕਾਫੀ ਠੰਡੇ ਨੇ। ਹਰਿਆਣੇ ਦੇ ਵਿੱਚ ਵੀ ਜਿਹੜਾ ਜੀ ਕਾਫੀ ਠੰਡਾ, ਔਰ ਪਿਛਲੇ 2-3 ਦਿਨ ਤੋਂ ਧੁੱਪ ਜਿਹੜੀ ਆ ਜੀ ਉਹ ਕਿਤੇ ਨਜ਼ਰ ਨਹੀਂ ਆ ਰਹੀ। ਜਿਹੜੇ ਪਹਾੜਾਂ ਦੇ ਵਿੱਚ ਬਰਫ਼ਬਾਰੀ ਜਿਹੜੀ ਹੋਈ ਹੈ ਜੀ ਉਹਦੇ ਨਾਲ ਮਾਈਨਸ ਜਿਹੜਾ ਤਾਪਮਾਨ ਹੈ ਉਹ ਚੱਲ ਰਿਹਾ।
ਸੋ ਇਹਦੇ ਨਾਲ ਜਿਹੜੇ ਸ਼ੀਤ ਲਹਿਰ ਦੀ ਲਪੇਟ ਦੇ ਵਿੱਚ ਹੈ ਜੀ ਪੂਰਾ ਸਮੁੱਚਾ ਖਿੱਤਾ। ਬੇਸ਼ੱਕ ਵਿਦੇਸ਼ਾਂ ਵਾਂਗੂ ਤਾਂ ਇੱਥੇ ਠੰਡ ਨਹੀਂ ਹੁੰਦੀ, ਪਰ ਇਹ ਠੰਡ ਮਹਿਸੂਸ ਬਹੁਤ ਕੀਤੀ ਜਾਂਦੀ ਹੈ ਜੀ, ਖਾਸ ਤੌਰ ਦੇ ਉੱਤੇ ਘਰਾਂ ਦੇ ਅੰਦਰ, ਕਿਉਂਕਿ ਸੀਮੈਂਟਡ ਨੇ ਜੀ। ਜਦੋਂ ਇਹ ਠੰਡੇ ਹੋ ਜਾਂਦੇ ਨੇ ਤੁਹਾਨੂੰ ਪਤਾ ਫਿਰ ਬਹੁਤ ਜ਼ਿਆਦਾ ਠੰਡ ਮਹਿਸੂਸ ਕੀਤੀ ਜਾਂਦੀ ਹੈ। ਇਹਦੇ ਕਰਕੇ ਥੋੜੀ ਤਬਦੀਲੀ ਕੀਤੀ ਗਈ ਛੁੱਟੀਆਂ ਜੀ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਦਿਨ ਦਾ ਇੱਕ ਵਿਧਾਇਕ ਨੂੰ ਖਬਰ, ਦੂਜਾ ਬੰਦੇ ਮਿਲੇ ਕੁਝ ਰਾਤ ਸੀ ਆਣ ਭਾਈ ਜੀ। ਦਿਨ ਦਾ ਇੱਕ ਵਿਧਾਇਕ ਨੂੰ ਖਬਰ, ਦੂਜਾ ਬੰਦੇ ਮਿਲੇ ਕੁਝ ਰਾਤ ਸੀ ਆਣ ਭਾਈ, ਕਹਿੰਦੇ ਸਨ ਕਿ ਛੱਡ ਇਸ ਪਾਰਟੀ ਨੂੰ, ਇਹਦੀ ਅੱਗੇ ਹੈ ਨਿਰੀ ਨਿਵਾਣ ਭਾਈ ਜੀ। ਫੁੱਲ ਕਮਲ ਦਾ ਸੁੰਘ ਕੇ ਵੇਖ ਮਿੱਤਰ, ਇਹਦੇ ਵਿਚਲੀ ਸੁਗੰਧ ਪਛਾਣ ਭਾਈ, ਟਿਕਟ ਮਿਲੂ ਤੇ ਮਿਲੇਗਾ ਮਾਣ ਵਾਹਵਾ, ਮਿਲਦਾ ਮੌਕਾ ਤੂੰ ਦੇਵੀ ਨਾ ਜਾਣ ਭਾਈ ਜੀ। ਕਹਿੰਦਾ ਦੂਜਾ ਕਿ ਮੈਨੂੰ ਵੀ ਮਿਲੇ ਸੀ ਉਹ, ਪਰ ਮੈਂ ਬਾਦਲ ਦਾ ਫੋਨ ਘੁਮਾ ਲਿਆ ਸੀ ਜੀ। ਕਹਿੰਦਾ ਦੂਜਾ ਕਿ ਮੈਨੂੰ ਵੀ ਮਿਲੇ ਸੀ ਉਹ, ਪਰ ਮੈਂ ਬਾਦਲ ਦਾ ਫੋਨ ਘੁਮਾ ਲਿਆ ਸੀ, ਪਹਿਲਾਂ ਨੰਬਰ ਬਣਾਏ ਇਹ ਖਬਰ ਦੇ ਕੇ, ਫਿਰ ਅਟਕਿਆ ਕੰਮ ਕਢਵਾ ਲਿਆ ਸੀ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਬਹੁਤ ਸ਼ੁਕਰੀਆ, ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤਿਓ, ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਿਵਾਸ ਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਚੌਵੀ ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ? ਕੀ ਕਰ ਰਹੀ ਹੈ ਸਰਕਾਰ? ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ? ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਕੈਰੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 408272 5200 ਜਾਂ 408 722 7698, 408722 7698।